ਲੱਕੜ ਆ, ਇਹ ਕੱਚੀ ਲੱਕੜ ਆ, ਇਹ ਕਿਹਦੀ ਹੋ ਸਕਦੀ ਚਾਚਾ? ਇਹ ਕੈਲ ਆ, ਕੈਲ ਪੱਕੀ ਗੱਲ ਆ ਕੈਲ ਦੀ। ਚਲੋ ਬਾਲੇ ਹੀ ਬਾਲੇ ਭਰ ਲਿਆ ਤੇ 150 ਬਾਲਾ ਵਾ ਤੇ ਨਾਲ 12 ਵੱਡੀਆਂ 12 ਸ਼ਤੀਰੀਆਂ ਵਾ, ਜਿਹਦੇ ਵਿੱਚੋਂ 4-5 ਵੱਡੀਆਂ ਵਾ ਤੇ ਬਾਕੀ ਹੈਗੀਆਂ ਵਾ 11 ਫੁੱਟੀਆਂ 12। ਲੋ ਜੀ ਮਾਸ਼ਾਅੱਲਾ ਲਾਗੀ ਟੈਲ ਤੇ ਹੋ ਗਿਆ ਕੰਮ ਸ਼ੁਰੂ। ਓ ਯਾਰ ਟੈਨਸ਼ਨ ਨਾ ਲੈ, ਜਦੋਂ ਇਹ ਹੁਣ ਤਿਆਰ ਹੋ ਗਿਆ ਨਾ ਹਰ ਚੀਜ਼ ਦਾ ਭੁਲੇਖਾ ਨਿਕਲ ਜਾਣਾ ਵਾ ਹਰ ਬੰਦੇ ਦਾ। ਮੈਂ ਨਾ ਸੁਣ ਲਾ ਅਕਸਰ ਹੁਣ ਮੈਨੂੰ ਉਹਨਾਂ ਕਹਾ ਭਾਈ ਜੀ ਉਹ ਜਿਹੜਾ ਸੀੜੀ ਚਾੜਤੀ ਹੈ ਮੱਕੀ ਲਾ ਕੇ ਕਿੱਥੋਂ ਚੜਿਆ ਕਰੋਗੇ ਉੱਤੇ, ਠੀਕ ਆ ਸਹੀ ਗੱਲ ਤੇ ਮੈਂ ਉੱਤੇ ਮੱਕੀ ਰੱਖਣੀ ਬੰਦਾ ਪੁੱਛੋ ਆ ਕਿਤਨੇ ਦਾ ਹੋਇਆ। ਇਹ ਜਿਤਨੇ ਦਾ ਮਰਜ਼ੀ ਹੈ ਆਪਣਾ ਨਹੀਂ ਹੈ, ਇਹ ਦੀ ਲਾ ਲਾ ਫਿਰ ਜਾ ਕੇ ਕਹਿੰਦੇ ਡੇਪਿਆ ਰਾਜ ਕਿਤੇ 12-14 ਦਾ ਕਿੰਨੇ ਕਿਤੇ ਬਾਈ ਇਹ 22,000 ਜੀ ਹੈ ਇਹ ਫੁੱਲ ਸਾਈਜ਼ ਉਹ ਦਫਾ ਕਰ ਆਪਾਂ ਨਲਕਾ ਲਵਾਂ। ਨਹੀਂ ਤੇਰਾ ਮਕਸਦ ਕੀ ਸੀ ਸਾਡੇ ਮੁੰਡੇ ਦੀ ਵੀਡੀਓ ਬਣਾਉਣ ਦਾ? ਮੁੰਡੇ ਨੇ ਆਪ ਆਖਿਆ ਸੀ ਨਹੀਂ ਸਾਡਾ ਮੁੰਡਾ ਨਹੀਂ ਲੱਭਣ ਡਿਆ, ਤੇ ਕੋ ਮੁੰਡਾ ਲੈਣਾ ਹੀ ਮੈਂ। ਮੁੰਡੇ ਨੂੰ ਲੱਭਣ ਗਈਆਂ ਹੋਈਆਂ ਟੀਮਾਂ, ਮੁੰਡਾ ਆਪ ਰਾਮੀ ਲੱਭਦਾ ਹੀ ਨਹੀਂ। ਸਪੀਡ ਮਾਰ ਲਾ, ਮੈਂ ਤੈਨੂੰ ਦੱਸਾਂ ਜੇ ਅੱਜ ਪੌੜੀ ਨਾ ਚੜੀ ਤੇ ਮੈਂ ਤੈਨੂੰ ਚਾੜ ਦੇਣਾ ਗੱਡੀ। ਪੌੜੀ ਚੜੀ ਪਈ ਆ ਇਹ ਅਸੀਂ ਵੀ ਉੱਤੇ ਚੜਨਾ ਹੈ ਨਾ। ਹੈ ਛਾਪਰ ਆਇਆ ਪਿਆ ਅੱਗੇ ਦੱਸ ਕਿੱਥੇ ਆ? ਹੈ ਛਾਪਰ ਆਇਆ ਪਿਆ। ਤੂੰ ਮੈਨੂੰ ਅੱਜ ਟੋਕ ਸਹੀ ਕਿਸੇ ਗੱਲ ਤੋਂ, ਤੂੰ ਕਹਿ ਸਹੀ ਵੀ ਫਲਾਣੀ ਸ਼ੈ ਨਹੀਂ ਆਈ। ਸ਼ਾਮ ਵੀ ਬਹੁਤੀ ਸੋਹਣੀ ਲੱਗ ਜਾਂਦੀ ਤੇ ਮੈਂ ਕਹਿੰਦਾ ਵੀ ਤੁਹਾਨੂੰ ਵੀ ਸ਼ਾਮ ਵਿਖਾਉਂਦਾ ਰਵਾਂ। ਮਾਸ਼ਾਅੱਲਾ ਚੈੱਕ ਕਰੋ ਪਰਿੰਦੇ ਆਪਦੇ ਘਰਾਂ ਨੂੰ ਜਾਂਦੇ। ਅਸਲਾਮ ਵਾਲੇਕੁਮ ਜੀ, ਕੀ ਹਾਲ ਚਾਲ ਆ? ਉਮੀਦ ਕਰਦੇ ਆ ਵਧੀਆ ਹੋਵੋਗੇ। ਵੈਲਕਮ ਹੈ ਜੀ ਅੱਜ ਦੇ ਨਵੇਂ ਵਲੌਗ 'ਚ ਤੇ ਅੱਜ ਦੀ ਨਵੀਂ ਵੀਡੀਓ 'ਚ। ਅੱਜ ਦਾ ਵਲੌਗ ਕਰਦੇ ਆ ਸਟਾਰਟ ਤੇ ਦਿਖਾਉਂਦੇ ਆ ਤੁਹਾਨੂੰ ਆਪਣੀ ਰੂਟੀਨ ਕਿ ਆਪਣਾ ਦਿਨ ਕਿਹੋ ਜਿਹਾ ਰਹਿੰਦਾ ਤੇ ਆਪਾਂ ਕੀ ਕਰਦੇ ਆ। ਤੇ ਵਲੌਗ ਦੇਖਿਓ ਸਾਰਾ, ਇਨਸ਼ਾਅੱਲਾ ਤੁਹਾਨੂੰ ਅੱਛਾ ਲੱਗੇਗਾ, ਤੁਹਾਨੂੰ ਆਏਗਾ ਮਜ਼ਾ। ਤੇ ਧੁੱਪ ਨਿਕਲੀ ਆ ਬੜੀ ਜ਼ਿਆਦਾ ਸੋਹਣੀ, ਦਿਨ ਬੜਾ ਸੋਹਣਾ ਸੁਥਰਾ ਲੱਗਾ ਹੋਇਆ ਅਲਹਮਦੁਲਿल्लाह। ਤੇ ਭਾਈ ਰਾਤ ਜਿਹੜੀ ਸੀ, ਰਾਤ ਕੇ ਅੰਧੇਰੇ में हम ले आए ये सारा ਸਮਾਨ ਭਾਈ ਸਾਰਾ ਆ ਗਿਆ ਤੇ ਕ੍ਰੈਡਿਟ ਗੋਜ਼ ਟੂ ਚਾਚਾ ਕੀ ਹਾਲ ਆ? ਅੱਲਾ ਦਾ ਸ਼ੁਕਰ ਹੈ ਵਧੀਆ। ਲਓ ਜੀ ਚਾਚੇ ਨੇ ਮਾਲ ਲੈਤਾ ਆਪਾਂ ਨੂੰ ਸਾਰੇ ਦਾ ਸਾਰਾ ਹੀ। ਤੇ ਚਾਚਾ ਇਹ ਜਰਾ ਨਾ ਹੁਣ ਡਿਫਾਈਨ ਕਰ ਦੇ ਵੀ ਇਹ ਸਮਾਨ ਜਿਹੜਾ ਨਾ ਇਹ ਕਿਸ ਵਾਸਤੇ ਲਿਆ, ਇਹ ਕਿੱਥੇ ਕੰਮ ਆਉਣਾ ਆਪਣੇ। ਤੇ ਸੈਕੰਡ ਗੱਲ ਇਹ ਆ ਵੀ ਇਹਦੇ ਵਿੱਚ ਲੱਕੜ ਕਿਹੜੀ ਆ? ਇਹਦੇ ਵਿੱਚ 4 ਹੈਗੀਆਂ ਦਿਆਰ ਦੀਆਂ ਸ਼ਤੀਰੀਆਂ, ਠੀਕ ਆ। ਬਾਕੀ ਹੈਗੀਆਂ ਚੀਲ ਦੀਆਂ ਕੱਚੀ ਲੱਕੜ। ਅੱਛਾ ਕੱਚੀਲ ਤੇ ਦਿਆਰ। ਹਾਂਜੀ। ਲਓ ਜੀ ਇਹ ਹੈਗੀਆਂ 12 ਸ਼ਤੀਰੀਆਂ ਵਾ, ਠੀਕ ਆ। ਇਹ ਮੇਰਾ ਖਿਆਲ ਆ ਚਾਚਾ ਕੈਲ ਦੀਆਂ 2 ਕੈਲ ਦੀਆਂ ਵਾ। ਅੱਛਾ ਇਹ ਉਹਨਾਂ ਨੇ ਮੇਰਾ ਖਿਆਲ ਆ ਚਾਚਾ ਲਾ ਕੇ ਰੱਖੀ ਸੀ ਸਨ 70-80 ਦੇ ਵਿੱਚ ਪਾਈਆਂ ਸੀ ਹਨਾ? ਨਹੀਂ ਇਹ ਪਾਈਆਂ ਸੀ ਉਹਨਾਂ ਨੇ 50 ਤੋਂ ਬਾਅਦ। ਅੱਛਾ 50 ਤੋਂ ਬਾਅਦ ਪਾਈਆਂ ਸੀ, ਇੰਨੀਆਂ ਪੁਰਾਣੀਆਂ। ਹਾਂਜੀ ਠੀਕ ਆ। ਤੇ ਇਹ ਇਦਾਂ ਜਿੱਦਾਂ ਪਾਈਆਂ ਸੀ ਉਦਾਂ ਹੀ ਪਾਈਆਂ ਵਾ ਹਲੇ ਵੀ। ਤੇ ਇਹ ਹੁਣ ਆਪਣੇ ਕਾਫੀ ਜ਼ਿਆਦਾ ਵੀ ਫਾਇਦੇਮੰਦ ਹੋ ਸਕਦੀਆਂ ਵਾ। ਦਰਵਾਜ਼ੇ ਹੈਗੀਆਂ ਵਾ, ਬੂਹੇ ਆਪਣੇ ਇਹਨਾਂ ਨਾਲ ਬਣਨੇ ਆ, ਦਰਵਾਜ਼ੇ ਬਣਨੇ, ਜਿਹੜੀਆਂ ਅਲਮਾਰੀਆਂ ਵਿੱਚ ਬਣਨੀਆਂ ਉਹ ਵੀ ਬਣ, ਜਿਹੜੇ ਬਾਕਸ ਬਣਨੇ ਆ ਕਿਚਨ 'ਚ ਉਹ ਵੀ ਇਹਨਾਂ ਨਾਲ ਬਣਨੇ ਆ, ਜਿਹੜੀ ਪੈਲਿੰਗ ਹੋਣੀ ਆ ਉਹ ਬਣਨੀਆਂ ਬਾਲਿਆਂ ਦੇ ਨਾਲ। ਹਾਂਜੀ ਸਿਰ ਬਾਲੇ ਦਿਖਾਈ ਕੱਢ ਕੇ ਜਰਾ ਨਾ ਆ ਦਿਖਾਈ ਉਰੇ। ਲਓ ਜੀ ਆਹ ਬਾਲਾ ਵਾ, ਇਹ ਆ ਲੱਕੜ। ਦੱਸੋ ਵੀ ਚੈੱਕ ਕੀਤਾ ਤੋੜ ਕੇ ਵੀ ਮਹਿਕਾਂ ਆ ਰਹੀਆਂ ਮਹਿਕਾਂ ਮੈਂ ਕਹਾਣਾ ਆ ਰਹੀਆਂ ਉੱਥੇ ਤੂੰ ਚੈੱਕ ਕਰਾਓ ਮਹਿਕਮੀਆਂ ਚੰਗੇ। ਅੱਛਾ ਨਹੀਂ ਆ ਜਿਹੜੀ ਲੱਕੜ ਆ ਇਹ ਕੱਚੀ ਲੱਕੜ ਆ, ਇਹ ਕਿਹਦੀ ਹੋ ਸਕਦੀ ਚਾਚਾ? ਇਹ ਕੈਲ ਆ, ਕੈਲ ਪੱਕੀ ਗੱਲ ਆ ਕੈਲ ਦੀ। ਚਲੋ ਬਾਲੇ ਹੀ ਬਾਲੇ ਭਰ ਲਿਆ ਤੇ 150 ਬਾਲਾ ਵਾ ਤੇ ਨਾਲ 12 ਸ਼ਤੀਰੀਆਂ ਵਾ, ਜਿਹਦੇ ਵਿੱਚੋਂ 4-5 ਵੱਡੀਆਂ ਵਾ ਤੇ ਬਾਕੀ ਹੈਗੀਆਂ ਵਾ 11 ਫੁੱਟੀਆਂ 12। ਆ ਜਿਹੜਾ ਚੱਕੀ ਚੀਲ ਦਾ ਬਾਲਾ, ਕੱਚੀ ਲੱਕੜ ਦਾ। ਲੋ ਆ ਕੈਲ ਆ ਚੀਲ ਆ। ਅੱਛਾ ਆ ਜਿਹੜਾ ਬਾਲਾ। ਲਓ ਜੀ ਮਾਲ ਆ ਗਿਆ ਸਾਰਾ, ਅੱਲਾ ਰੱਖੇ ਖੈਰ। ਹੁਣ ਇਹਨਾਂ ਦੀ ਪੈਲਿੰਗ ਸ਼ੈਲਿੰਗ ਜਿਹੜੀ ਨਾ ਬੜੀ ਸੋਹਣੀ ਬਣ ਜਾਣੀ ਹੈ ਨਾ, ਬਰੀਕ ਚਰਾਈ ਕਰਾ ਕੇ ਨਾ। ਬਾਲੇ ਭਾਰੇ ਬੜੇ ਆ। ਕਿਉਂ ਵੀ ਭਾਰੀ ਹੁੰਦੀ ਹੈ, ਕਿਉਂ ਚਾਚਾ? ਹੁੰਦੀ ਹੈ ਤੇ ਮੈਂ ਕਹਿੰਦਾ ਛੋਟੀ ਨਾ ਇਹਨੂੰ ਕਰਾ ਕੇ ਤੇ ਬੜੀ ਸੋਹਣੀ ਪੈਲਿੰਗ ਹੋਣੀ ਦੀਵਾਰਾਂ ਤੇ ਹਨਾ, ਜਿੱਥੇ ਮਰਜ਼ੀ ਕਰਾ ਲਓ। ਤੇ ਚਾਚਾ ਅੱਜ ਲੱਗਣ ਲੱਗਾ ਪੱਥਰ। ਲਓ ਜੀ ਅੱਜ ਜਿਹੜਾ ਮੇਨ ਕੰਮ ਹੈ ਨਾ, ਅੱਜ ਕਹਿ ਲਓ ਵੀ ਤਿਆਰੀ ਹੋਣ ਲੱਗੀ ਸਟਾਰਟ, ਅੱਲਾ ਰੱਖੇ ਖੈਰ। ਤੇ ਪੱਥਰ ਅੱਜ ਹੋਏਗਾ ਸਟਾਰਟ। ਮਸਾਲਾ ਵਗੈਰਾ ਬਣ ਗਿਆ, ਭਾਈ ਯਾਸੀਨ ਤੇ ਮਿਰਜ਼ੇ ਹੁਣਿਆਂ ਨੇ ਮਸਾਲਾ ਲਿਆ ਬਣਾ। ਤੇ ਤੁਹਾਨੂੰ ਪਤਾ ਆ ਪਾਲਿਆਂ ਤੇ ਸੀ ਕੱਲ ਹੀ, ਤੇ ਅੱਜ ਮਸਾਲਾ ਬਣ ਕੇ ਤੇ ਹੁਣ ਲੱਗਣ ਲੱਗਾ ਵਾ ਪੱਥਰ। ਲੈਵਲ ਕੱਲ ਕੱਢ ਲਿਆ ਸੀ ਚਾਚੇ ਨਾਸਰ ਨੇ, ਤੇ ਅੱਲਾ ਰੱਖੇ ਖੈਰ ਅੱਜ ਪੱਥਰ ਲੱਗਣਾ ਸਟਾਰਟ ਹੋਊਗਾ। ਤੇ ਪੱਥਰ ਦੇ ਵਿੱਚ ਇੱਕ ਸਿਰਫ ਚੀਜ਼ ਸੀ, ਮੈਂ ਚਾਚੇ ਨੂੰ ਵੀ ਕਹਿ ਦਿੱਤਾ, ਮੈਂ ਕਿਹਾ ਵੀ ਆਪਾਂ ਮਾਲ ਜਿਹੜਾ ਹੈ ਨਾ ਇੱਕ ਪਾਸਿਓਂ ਲਾਉਣਾ, ਜਿਵੇਂ ਵੀ ਆਹ ਉਤਲਾ ਲਾਉਣ ਲੱਗੇ ਆ ਸਟਾਰਟ, ਤੇ ਸਾਰਾ ਰੰਗ ਸੇਮ ਜਿਹਾ ਰਵੇ ਹਨਾ ਚਾਚਾ? ਇਹ ਸੇਮ ਹੀ ਇੱਕ ਹੀ ਪੱਥਰ। ਨਹੀਂ ਉਹਨਾਂ ਨੇ ਮੈਨੂੰ ਫੋਨ ਕਰਕੇ ਕਿਹਾ ਸੀ, ਭਾਈ ਉਮਰ ਹੋਣਾ ਨੇ, ਉਹਨਾਂ ਨੇ ਕਿਹਾ ਸੀ ਵੀ ਜੇ ਤੁਸੀਂ ਜਦੋਂ ਮਾਲ ਲਾਉਣਾ ਹੈ ਨਾ ਤੁਸੀਂ ਭੇਂ ਕੇ ਪਾਣੀ ਲਾ ਕੇ ਵੇਖਣਾ ਵੀ ਕਲਰ ਦਾ ਤੁਹਾਨੂੰ ਥੋੜਾ ਜਿਹਾ ਡਿਫਰੈਂਸ ਨਾ ਆ ਜਾਵੇ। ਹਾਂ
ਚਿੱਟੀਆਂ ਲੈਣਾ ਨਹੀਂ ਉਹ ਇਹ ਚਿੱਟੀਆਂ ਲੈਣਾ ਦੀ ਖੈਰ ਸੱਲਾ ਵਾ। ਪਾਣੀ ਲਾ ਕੇ ਵੇਖ ਲੈਣਾ ਵਾ ਵੀ ਆਹ ਰੰਗ ਜਿਹੜਾ ਹੈਗਾ ਵਾ ਵੀ ਕੋਈ ਫਿੱਕਾ ਤਾਂ ਨਹੀਂ ਹੈਗਾ ਜਾਂ ਕੋਈ ਜ਼ਿਆਦਾ ਗੂੜਾ ਹੈ। ਹਾਂ ਮਤਲਬ ਕਲਰ ਦਾ ਫਰਕ ਨਾ ਆ ਜਾਵੇ ਹੈ। ਹਾਂ ਉਹ ਕੋਈ ਮਸਲਾ ਨਹੀਂ ਹੈਗਾ। ਤੇ ਲੋ ਜੀ ਸਹੀ ਹੈ, ਚੱਕ ਲਿਆ ਇੱਥੋਂ ਸਟਾਰਟ ਕਰਤਾ। 4 ਕੀ ਲਗਾਇਆ। ਅੱਛਾ ਹਾਂ ਮੇਰਾ ਯਾਰ ਮਲਕ ਕੀ ਹਾਲ ਚਾਲ ਆ। ਮਲਕਾ ਉੱਤੋਂ ਦੀ ਲੋ ਜੀ ਮਲਕ ਬੇਬੇ ਨੂੰ ਦਿਨ ਲੱਗਾ ਬਾਲਣ ਚਾਹ ਵਾਸਤੇ। ਇਹ ਵੀ ਹੈ ਅੱਛਾ ਚਾਹ ਮਲਕ ਨੇ ਪੀਣੀ ਹੈ ਤੇ ਬਾਲਣ ਵੀ ਦੇਣਾ ਹੈ। ਧਿਆਨ ਨਾਲ ਮਲਕ ਪੈਪ ਤੇ ਨਾ ਚੜ ਜੀ। ਇਹ ਨਹੀਂ ਪਤਾ ਕਿਵੇਂ ਲੰਘਣਾ ਇਹਨੇ ਬੇਬੇ। ਚੱਲ ਲੈ ਜਾ ਕਿਵੇਂ ਵੀ ਲੰਘੇਗਾ ਹੁਣ। ਮੈਂ ਕੱਲ ਵਾਲਿਆਂ ਨੂੰ ਪੁੱਛਿਆ ਸੀ ਉਹ ਜਿਹੜੇ ਸ਼ਟਰਿੰਗ ਨਹੀਂ ਲੱਗ ਗਿਆ। ਮੈਂ ਕਿਹਾ ਚਾਚਾ ਜੋ ਲੰਘਣਾ ਬੜਾ ਔਖਾ ਹੁੰਦਾ ਕਿਵੇਂ ਲੰਘਣਾ ਸੀ ਜੀ। ਮਲਕ लकड़ों का सीना चीरते हुए बीच में से गुजर गए। लो जी मसाला बन गया मेरा यार मिर्जा। मिर्जे अस्सलाम वालेकुम की हाल ही ठीक है चाचा जी सुनाओ ਐਨ ਫਿੱਟ ਫਾਟ ਚੱਕ ਲਈ ਕਾਂਡੀ। ਕੀ ਕਹਿੰਦੇ ਹੁੰਦੀ ਆ ਪੈਸੋਂ ਕੀ ਦੁਸ਼ਮਣ। ਇਹ ਹੀ ਮੈਂ ਕਹਿੰਦਾ ਨਾ ਚਾਚਾ ਤੂੰ ਆ ਜਾ ਕਾਂਡੀ ਨਾਲ ਲਿਆ ਨਾਲ ਇਹ ਪੈਸੇ ਬਹੁਤ ਖਾਂਦੀ ਹੈ। ਕਾਂਡੀ ਤੋਂ ਬਗੈਰ ਗੁਜ਼ਾਰਾ ਹੀ ਨਹੀਂ। ਆਹ ਤਾਂ ਰੌਲਾ ਵਾ। ਕਾਂਡੀ ਹੋਏਗੀ ਤੇ ਕੰਮ ਮਿਰਜ਼ੇ ਦੀ ਦਿਹਾੜੀ ਲੱਗੇਗੀ। ਹਾਂ ਕਾਂਡੀ ਨਾ ਹੋਈ ਤੇ ਮਿਰਜ਼ਾ ਵੇਲਾ। ਚਲੋ ਅੱਲਾ ਖੈਰ ਕਰੇ। ਤੇ ਇੱਧਰ ਭਾਈ ਲੱਗਾ ਕੰਮ ਸਟਾਰਟ ਹੋਣ। ਲਓ ਜੀ ਐਸ ਅੰਦਰ ਤੋਂ ਆਪਾਂ ਸਟਾਰਟ ਕਰਨਾ। ਅੱਲਾ ਰੱਖੇ ਖੈਰ। ਸੀਮੈਂਟ ਲਿਆ ਰੱਖ ਲਿਆ ਥੋੜੀਆਂ ਟੈਲਾਂ ਲਿਆ ਕੇ ਰੱਖ ਲਈਆਂ ਵਾ ਤੇ ਲੈਵਲ ਇਹਦਾ ਵੀ ਕੱਢਿਆ ਹੋਇਆ ਦੇਖੋ ਜ਼ਰਾ। ਉਹ ਦੇਖੋ ਇਹ ਅੱਜ ਅੱਲਾ ਰੱਖੇ ਖੈਰ ਹੋ ਜਾਣਾ ਹੁਣ ਸਟਾਰਟ। ਹਾਂ ਵੀ ਜੱਟੂ ਓਕੇ ਦੀ ਰਿਪੋਰਟ ਆ ਫਿਰ ਐਨੂੰ ਯਸ। ਲੋ ਜੀ ਮਾਸ਼ਾਅੱਲਾ ਲਾਗੀ ਟੈਲ ਤੇ ਹੋ ਗਿਆ ਕੰਮ ਸ਼ੁਰੂ। ਨਿਕਲਿਆ ਲੈਵਲ ਚਾਚਾ। ਲੋ ਜੀ ਅੱਜ ਪਲਾਸਟਿਕ ਦੇ ਥੋੜਿਆਂ ਦੀ ਮਾਰ ਦੇਣੀ ਹੈ। ਲੋਹੇ ਨੂੰ ਜਿਆਦਾ ਭੈੜੀ ਹੈ ਜੀ। ਆਹੋ ਸਹੀ ਗੱਲ ਆ। ਕਿਉਂ ਚਾਚਾ ਕਹਿੰਦਾ ਲੋਹੇ ਦੀ ਥੋੜੀ ਨੂੰ ਜਿਆਦਾ ਭੈੜੀ ਮਾਰ ਆ ਇਹਦੀ। ਆਵੇ ਡਬਲ ਸੀਮੈਂਟ ਫਿਰ ਡਬਲ ਸੀਮੈਂਟ ਪੱਥਰ ਤੇ ਵਿੱਚ ਚਾਚਾ ਮਿਸਤਰੀ। ਬਹੁਤ ਭਾਰੀ ਹੈ ਤੇ ਧਿਆਨ ਨਾਲ ਤੁਸੀਂ ਘਮਾਤੀ ਵਿੱਚ ਮੈਂ ਤਾਂ ਤੁਰ ਲਿਆ ਸੀ ਲੈ ਕੇ। ਭਾਰੀ ਬਹੁਤ ਮੈਨੂੰ ਭਾਰੀ ਨਹੀਂ ਆਈ ਘਮਾਓ ਨਾ ਬਸ। ਕਮਾਉਣੀ ਨਹੀਂ ਹੁਣ ਦੱਸੋ ਕਿੱਦਾਂ ਫੜਨੀ। ਅੱਲਾ ਬੰਦਾ ਐਦਾਂ ਹੀ ਚੱਲਣੇ ਦੀ ਖੈਰ ਆ ਇੱਥੇ ਚੱਲ ਨਹੀਂ ਹੁਣ ਨਹੀਂ ਅਸੀਂ ਘਮਾਉਣੀ ਨਹੀਂ ਹੁਣ ਰੁਕ ਜਾਓ ਨਹੀਂ ਘੁੰਮਣਾ ਬਸ। ਕੁਛ ਵੀ ਨਹੀਂ ਹੈਗਾ ਯਾਰ ਘਮਾਉਂਦੇ ਪੈ ਨਾ ਵਿੱਚ ਬਸ। ਹੱਥ ਪਾਰਾ ਮੋਢੇ ਛੱਡ ਕੇ ਆ ਜਾ ਮਲਕ ਬਸ। ਮਲਕ ਪੂਰਾ ਮੋਢੇ ਤੇ ਆ। ਅੱਛਾ ਜੀ ਛੱਡ ਬਸ ਧਿਆਨ ਨਾਲ। ਹਾਂ ਠੀਕ ਹੈ ਘਮਾਓ ਨਾ ਇਹ ਘੁੰਮਦੀ ਆ ਇਹ ਹਿਸਟਰੀ। ਹਾਂ ਜੀ ਚੱਕਾਂ ਹਾਂ ਚੱਕੋ। ਬਾਲੇ ਤੇ ਲੱਗਣੇ ਮੈਂ ਚੱਕਦਾ ਹੋ ਗਿਆ ਖੈਰ ਸਾਲਾ। ਨਹੀਂ ਸਹੀ ਕੀਤਾ ਚਲੋ ਓਕੇ ਚੱਕੋ। ਰੁਕ ਜਾਓ ਘੁੰਮਣ ਨਾ ਦਿਓ। ਹੁਣ ਚਲੋ ਉਹ ਭਾਰੀ ਬਹੁਤ ਸੀ ਅਸਲ ਕੁਛ ਵੀ ਨਹੀਂ ਪਾਇਆ ਯਾਰ। ਚੱਲ ਆ ਜਾ ਮਲਕ ਆ ਜਾ ਬਸ ਚੱਲ। ਡਿਕਸ ਜੀ ਸੀ ਨਾ ਉਹ ਸਹੀ ਨਹੀਂ ਸੀ। ਕਿਉਂ ਪਤਾ ਨਹੀਂ ਉਹ ਕੱਟਣ ਨਹੀਂ ਸੀ ਦੇਈ ਦੂਜੀਆਂ ਮਾਰਬਲ ਹੈ ਬੜਾਵਾ ਜਿਹਾ ਖਾ ਕੇ ਘੁੰਮਦੀ ਸੀ। ਕਿਹੜੀ ਡਿਕਸ। ਹਾਂ ਸਹੀ ਮਲਕ ਕੁਛ ਨਹੀਂ ਹੁੰਦਾ ਹੌਸਲਾ ਰੱਖ ਡਰਦਾ ਵੀ ਆ। ਚੱਲ ਮਲਕ ਗਾਂ ਹੋ ਟੱਪ ਥੋੜਾ ਖੇਚ ਹੁਣ ਚੱਲ ਲੈ ਬਈ। ਲੋ ਜੀ ਆਖਰੀ ਰਹਿ ਗਈ ਸ਼ਤੀਰੀ 11 ਸ਼ਤੀਰੀ ਅੰਦਰ ਕਰਦੀਆਂ। ਅਸੀਂ ਸੀ ਕਿਹਾ ਵੀ ਤਰੇਲ ਨਾ ਪੈ ਜਾਵੇ ਕਿਤੇ ਤਾਂ ਕਰਕੇ ਅੰਦਰ ਰੱਖੀ ਜਾਂਦੇ ਆ। ਟਰਾਲੀ ਚਾਹੀਦੀ ਬਾਈ ਹੁਣਾਂ ਨੂੰ ਤੇ ਵੇਲੀ ਕਰਕੇ ਦੇਣੀ। ਮੈਂ ਕਿਹਾ ਵੀ ਤਰੇਲ ਨਾ ਕਿਤੇ ਪੈ ਜਾਵੇ ਨਾ ਤੇ ਵੀ ਬਾਹਰ ਰੱਖੀਆਂ ਅੰਦਰ ਸਾਂਭ ਕੇ ਰੱਖ ਦਿੰਦੇ ਆ। ਮੁੜ ਕੇ ਜਦੋਂ ਛੜਾਉਣੀਆਂ ਹੋਈਆਂ ਉਹ ਕੱਢ ਕੇ ਆਰਾਮ ਨਾਲ ਚਲਾ ਲਾਂਗੇ। ਖੇ ਖਰਾਬਾਂ ਹੋਣੀਆਂ ਬਾਹਰ ਰੱਖ ਕੇ ਵੀ। ਅੰਦਰ ਵਾਲਾ ਕੰਮ ਸਗੋਂ ਬਹੁਤਾ ਸੌਖਾ ਵਾ। ਆਇਓ ਬਈ
ਚੱਕੋ ਅਗਲੀ ਰਿਪੋਰਟ ਕੀ ਹੈ। ਚੱਲ ਆ ਜਾ ਬਈ ਆ ਜਾ ਆ ਜਾ ਆ ਜਾ ਲੈ ਮਲਕ ਮੈਂ ਕਿਹਾ ਰਾਤ ਐਵੇਂ ਰੌਲਾ ਪਾਇਆ ਸੀ ਬੜੀਆਂ ਪਾਈਆਂ ਬੜੀਆਂ ਪਰੇ ਹੋ ਜਾਓ। ਆਪਾਂ ਨੂੰ ਗਾਡਰਾਂ ਨਾਲ ਮੁਗਾਲਤਾ ਸੀ। ਉਹ ਗਾਡਰ ਚ ਤੀਰੀ ਥੋੜੀ ਤਾਂ ਫਰਕ ਹੈ ਯਾਰ। ਉਹ ਮੁਕਾਬਲਾ ਨਹੀਂ ਸੀ, ਇੱਕ ਹਨੇਰਾ ਸੀ, ਇੱਕ ਬੰਦੇ ਅਣਜਾਣੇ ਸੀ ਵਿੱਚ। ਕੰਮ ਕੋਲਾ ਜਿਹਾ ਸੀ ਰਾਤ। ਹਾਂ ਲੋ ਜੀ ਆਹ ਤੇ ਬੜਾ ਫਿੱਟ ਕਰਤਾ ਨਾ ਕੰਮ ਜੱਟੂ ਨੇ ਇੱਟਾਂ ਲਾਤੀਆਂ ਯਾਰ ਹੈ ਜੱਟੂ ਥੱਲੇ ਥੱਲੇ ਕਿਉਂ ਵੀ ਆ ਸੀ ਨਾ ਇੱਟਾਂ ਲਾਉਂਦਾ ਰਿਹਾ ਵਾ ਤੇ ਪੂਰਾ ਓਕੇ ਹੋ ਗਿਆ। ਲੈ ਹੁਣ ਸਾਂਭ ਗਈਆਂ ਇੱਥੇ ਜਿੰਨੇ ਮਰਜ਼ੀ ਮੰਜੇ ਵੀ ਡਾਲੋ ਤੇ ਇਹ ਵੀ ਪਈਆਂ ਰਹਿਣ। ਲੋ ਜੀ ਚਾਚਾ ਹਾਜੀ ਲੱਗਾ ਮਾਸ਼ਾਅੱਲਾ ਪੱਥਰ ਲਾਉਣ ਅੱਜ ਤੇ ਕੀ ਬਾਤ ਆ ਚਾਚਾ ਟਰਾਈ ਹੋਣਾ ਪਰੇ ਹੋਇਓ ਜੀ ਬੜਾ ਯਾਰ ਵਾਹ ਜੀ ਵਾਹ ਇੱਥੋਂ ਹੋ ਗਿਆ ਸ਼ੁਰੂ ਆ ਲੱਗ ਗਿਆ ਸਾਰਾ ਐਨਾ ਕੀ ਹੁਣ ਚਾਚਾ ਇਹ ਲੱਗ ਜੂਗਾ ਸਾਰੇ ਦਾ ਸਾਰਾ ਅੱਲਾ ਖੈਰ ਕਰੇ ਇਨਸ਼ਾਅੱਲਾ ਅੱਜ ਕਮਰਾ ਜਿਹੜਾ ਰੈਡੀ ਹੋਣਾ। ਮੈਨੂੰ ਇੱਕ ਹੋਰ ਸੀ ਆ ਜਿਹੜੇ ਆ ਇਹ ਜਦੋਂ ਆਪਾਂ ਭਰਨੇ ਆ ਤਾਂ ਕਿਉਂ ਚਾਚਾ ਆ ਜਿਹੜੇ ਭਰਨੇ ਆ ਪੈਪ ਪੂਪ ਜਾਏ ਇਹ ਕੋਈ ਮਸਲਾ ਤਾਂ ਨਹੀਂ ਹੈਗਾ। ਅੱਛਾ ਇਹ ਕਿਦੋਂ ਵੀ ਭਰ ਸਕਦੇ ਆਪਾਂ ਹਨਾ ਜਦੋਂ ਮਰਜ਼ੀ ਭਰ ਸਕਦੇ ਆ। ਇਹਦੇ ਵਿੱਚ ਆਪਾਂ ਡੀਜ਼ਲ ਭਰ ਦੇਣਾ ਨਾ ਹਾਂ 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 ਇਹਦੀ ਕਰ ਦੇਣੀ ਰਿਪੇਅਰਿੰਗ ਹਾਂ ਹਾਂ ਕਰਕੇ ਤੇ ਮੁੜ ਕੇ ਬਾਅਦ ਦੇ ਵਿੱਚ ਇਹਦਾ ਜਿਹੜਾ ਭਰ ਦਾਂਗੇ ਉਹ ਫਿਰ ਮਸਾਲਾ ਕਿਤੇ ਕੁਝ ਵੀ ਹੋਵੇ ਟੈਨਸ਼ਨ ਨਹੀਂ। ਆ ਮਾਸ਼ਾਅੱਲਾ ਇੱਧਰ ਰੱਖੀ ਐਸੇ ਜਗ੍ਹਾ ਤੇ ਸਮਾਨ ਨੇ ਖੜੋ ਕੇ ਕਿਹਾ ਸੀ ਵੀ ਮੌਜੇ ਨੂੰ ਮੈਂ ਇਸਲਾਮਾਬਾਦ ਚੜਾ ਕੇ ਆਇਆ ਵਾਪਸ ਆ ਗਿਆ ਲਾਲੋ ਸਾਹਿਬ ਉਹਨਾਂ ਇਹ ਵੀ ਨਾਲ ਕਿਹਾ ਸੁਣ ਕਿਹਾ ਵੀ ਕਹਿੰਦੇ ਰੱਬਾ ਮੈਨੂੰ ਜਿਹੜੀ ਜੇ ਮੈਂ ਮਰਨਾ ਹੋਵੇ ਨਾ ਤੇ ਮਹੀਨੇ ਬਾਅਦ ਮਰਾਂ ਇੱਕ ਤਨਖਾਹ ਲੈ ਕੇ ਇੱਕ ਤਨਖਾਹ ਲੈ ਕੇ ਹੈ ਦੋ ਦਿਨ ਕਿਹਾ ਸੀ ਉਹਨੇ ਹਾਂ ਤੇ ਹੁਣ ਉਹ ਕਹਿੰਦੇ ਇੱਕ ਦਫਾ ਨਾ ਕਰ ਰਿਹਾ ਉਹ ਕਹਿੰਦੇ ਆ ਇੱਕ ਦਫਾ ਉਹਨਾਂ ਨੇ ਤੈਨੂੰ ਨਾ ਉਹਨਾਂ ਨੇ ਪਤਿਆਪ ਦਿਓ ਕਿ ਤੈਨੂੰ ਘਰੇ ਘਲਤਾ ਵਾ ਬਸ ਇਹ ਜ਼ਿੰਦਗੀ ਹੈ ਇਹ ਲਾਈਫ ਆ ਕਸਮ ਨਾਲ ਆ ਲੋ ਜੀ ਇੰਜੋਏ ਚਲੋ ਰੱਬ ਭਾਈ ਰੱਬ ਸੁੱਖ ਰੱਖੇ। ਅਸੀਂ ਤੇ ਚਾਹੁੰਦੇ ਆ ਕਿ ਰੱਬ ਜੋ ਵੀ ਕਰੇ ਬਿਹਤਰ ਕਰੇ ਹਰ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਚੰਗਾ ਕਰੇ। ਇਹਦੀ ਜ਼ਿੰਦਗੀ ਦੇ ਵਿੱਚ ਵੀ ਰੱਬ ਚੰਗਾ ਕਰੇ ਜੀ ਇਹ ਚੰਗਾ ਵੀ ਮੁੜਿਆ ਆ ਵਾ ਤੇ ਆਮੀਨ ਆ ਸਾਨੂੰ ਕਿਉਂਕਿ ਰੌਣਕ ਮੁੱਕ ਗਈ ਡੇਰੇ ਤੋਂ ਬੰਦਾ ਕੁਝ ਕਿਸੇ ਨੂੰ ਕਹਿ ਨਹੀਂ ਸਕਦਾ। ਸਾਡੇ ਕੋਲ ਤੇ ਬੰਦੇ ਮੁੱਕ ਗਏ ਸੀ ਜਿਹਨੂੰ ਤੋਏ ਲਾਂਤ ਕਰਨੀ ਹੁੰਦੀ ਝੜ ਦੀ ਝੱਟ ਯਾਰ ਗੱਲ ਰਹਿ ਗਈ ਮੇਰੀ ਹਾਂਜੀ ਕਾਰਡ ਸੀੜੀ ਬਾਹਰ ਕੱਢਣੀ ਹੈ ਸੀੜੀ ਬਾਹਰ ਕੱਢਣੀ ਚੰਗਾ ਬਾਹਰ ਕਿੱਥੇ ਕੱਢ ਲਈ ਸੀੜੀ ਮੌਜੇ ਨੇ ਕੋਈ ਗੱਲ ਕਰਦੀ ਉਹਨੇ ਕਿਹਾ ਭਾਈ ਸੀੜੀ ਜਿਹੜੀ ਤੂੰ ਅੰਦਰ ਬਣਾਤੀ ਨਾ ਤੂੰ ਮੈਨੂੰ ਕੱਲ ਵੀ ਕਹਿਣਾ ਮੈਂ ਗਲਤੀ ਕਰਤੀ ਆ ਤੂੰ ਅੱਜ ਵੀ ਕਹਿਣਾ ਮੈਂ ਗਲਤੀ ਕੀਤੀ। ਮੈਂ ਕਿਹਾ ਮੈਂ ਗਲਤੀ ਨਹੀਂ ਕੀਤੀ। ਸੀੜੀ ਵਾਲਾ ਹਰ ਬੰਦਾ ਆਪਣਾ ਮਾਈਂਡ ਸੈਟ ਆ। ਕਿਚਨ ਕਿੱਥੇ ਕਰਤਾ ਕਿਚਨ ਉਹਦੇ ਨੀਚੇ ਇੱਕ ਨਾ ਭਾਈ ਆ ਉਹ ਬੋਲਦੇ ਆ ਕਿ ਸੀੜੀ ਦੇ ਥੱਲੇ ਕਿਚਨ ਨਹੀਂ ਹੋਣਾ ਚਾਹੀਦਾ ਠੀਕ ਆ ਲੇਕਿਨ ਹੋ ਸਕਦਾ ਪਰ ਉਹ ਸਪੇਸ ਘੱਟ ਗਈ ਨਹੀਂ ਯਾਰ ਮੌਜਾ ਕੋਈ ਸਪੇਸ ਨਹੀਂ ਘਟਦੀ। ਤੁਸੀਂ ਆਪਣੇ ਮਾਈਂਡ ਸੈਟ ਨਾਲ ਚੱਲੋ ਇੱਕ ਹੈ ਬਾਹਰ ਘਟਦੀ ਆ ਤੁਸੀਂ ਥੋੜਾ ਜਿਹਾ ਉਹਨੂੰ ਪਲਾਨ ਕਰਕੇ ਚੱਲੋ ਤੇ ਕੋਈ ਚੀਜ਼ ਵੀ ਔਖੀ ਨਹੀਂ ਲੱਗਦੀ ਠੀਕ ਆ ਤੇ ਬੜਾ ਅੱਛਾ ਬਣ ਜਾਣਾ ਵਾ ਠੀਕ ਆ। ਸੋ ਹਰ ਬੰਦਾ ਆਪਣਾ ਮੇਰੇ ਹਿਸਾਬ ਨਾਲ ਵੀ ਹਰ ਬੰਦਾ ਆਪਦਾ ਆਪਦਾ ਹਿਸਾਬ ਹੁੰਦਾ ਵਾ ਕੋਈ ਕਿਸੇ ਹਿਸਾਬ ਨਾਲ ਸੋਚਦਾ ਕੋਈ ਕਿਸੇ ਨਾਲ ਬਸ ਇਹ ਹੈ ਵੀ ਜਿਹੜਾ ਕੋਈ ਸੋਚੇ ਦੁਆ ਦੇ ਦਿਓ ਵੀ ਭਾਈ ਜੋ ਤੂੰ ਸੋਚਿਆ ਰੱਬ ਉਹ ਬਿਹਤਰ ਕਰੇ ਬਸ ਬਿਹਤਰ ਕਰੇ ਹਾਂ ਆਮੀਨ। ਤੇ ਆਹ ਭਾਈ ਤੇਰਾ ਆਈਡੀਆ ਸੀ ਜੋ ਤੂੰ ਕਿਹਾ ਸੀ ਇਹ ਤੇਰਾ ਆਈਡੀਆ ਕ੍ਰੈਡਿਟ ਗੋਜ਼ ਟੂ ਮੌਜਾ। ਆ ਭਾਈ ਮੌਜੇ ਨੇ ਕਿਹਾ ਸੀ ਕਿ ਇਦਾਂ ਸ਼ੇਡ ਬਣਾਉਣੀ ਲਾਜ਼ਮੀ ਸਾਡਾ ਕੋਈ ਪਲਾਨ ਨਹੀਂ ਸੀ ਕੋਈ ਗੱਲ ਨਹੀਂ ਸੀ ਕੋਈ ਬਾਤ ਨਹੀਂ ਸੀ ਇਹਨੇ ਸਲਾਹ ਦਿੱਤੀ ਤੇ ਸਾਡੀ ਫੱਟੀ ਲਿਖ ਗਈ। ਸਹੀ ਆ ਇਦਾਂ ਹੀ ਹੁੰਦੀ ਹੈ ਕਿ ਮਿਸਤਰੀ ਲੱਗੇ ਇਦਾਂ ਹੀ ਹੁੰਦੀ ਠੀਕ ਆ ਹੁਣ ਓਕੇ ਆ ਰਾਜੀ ਆ ਇੱਥੇ ਰਾਜੀ ਆ ਇੱਥੇ ਹਾਂ ਪੂਰਾ ਪੂਰਾ ਲੋ ਜੀ ਪਿਲਰ ਵੀ ਤੇਰੀ ਮਰਜ਼ੀ ਦੇ ਆ ਇਹੀ ਪਿਲਰ ਬੋਲਿਆ ਸੀ ਨਾ ਬਸ ਠੀਕ ਆ ਤੇ ਆ ਜਾ ਅੰਦਰ ਵੀ ਕਹਿੰਦੇ ਵੀ ਯਾਸੀਨ ਮਲਕ ਨੂੰ ਭਾਈ ਤੇਜ਼ ਕੀਤਾ ਅੱਜ ਸਾਈਆਂ ਹੈ ਕਰਨਾ ਪੈਣਾ ਸੀ ਉਹਨਾਂ ਨੇ ਤੁਹਾਨੂੰ ਫੈਰ ਕੱਢ ਦੇਣਾ ਸੀ ਕੌਣ ਜੰਮਿਆ ਇੱਥੇ ਹੈ ਕਿਹੜਾ ਜੰਮਿਆ ਇੱਥੇ ਜਿਹੜਾ ਯਾਸੀਨ ਨੂੰ ਤੇਜ਼ ਕਰ ਦੇਵੇ ਯਾਸੀ ਨੂੰ ਤੇਜ਼ ਕਰੇ ਨਹੀਂ ਯਾਰ ਮੌਜਾ ਆਪਣਾ ਰਿਕਾਰਡ ਤੋੜਤਾ ਬੰਦਿਆਂ ਨੇ। ਕਦੀ ਕਦੀ ਵਿੱਚੋਂ ਝੂਠੀ ਲਾ ਲਈ ਦੀ ਤੇਜ਼ ਨਾ ਨਹੀਂ ਕਿ ਵਿੱਚੋਂ ਝੁੱਟੀ ਲਾ ਲਈ ਦੀ ਮਾੜਾ ਮੋਟਾ ਤੇਜ਼ ਹੋ ਜਿਦਾ ਵਾ ਪਰ ਕੁੱਤੀ ਮਾਰ ਲਈ ਦੀ ਆ ਵਿੱਚੋਂ ਫੇਰ ਚੰਗਾ ਭੁੱਲ ਜਾਂਦਾ। ਹਾਂ ਹਾਂ ਬੰਦੇ ਚਲੇ ਜਾਂਦੇ ਪਿੱਛੋਂ ਗੱਲਾਂ ਰਹਿ ਜਾਂਦੀਆਂ ਹਾਂ ਹੁਣ ਕੋਈ ਇਹ ਤਾਂ ਨਾ ਕਹੇ ਨਾ ਕਿ ਯਾਸੀ ਨੂੰ ਤੇਜ਼ ਕਰਤਾ ਸੀ ਹਾਂ ਰਿਕਾਰਡ ਨਹੀਂ ਟੁੱਟਣਾ। ਕਾਰਡ ਨਹੀਂ ਤੇ ਆਹ ਕਦੇ ਰਿਕਾਰਡ ਤੋਂ ਤੋੜ ਦੇਵੇ ਨਾ ਆਹ ਵਾਲਾ ਕਿ ਕੰਮ ਕਰਦੇ ਹੋਏ ਜਿਹੜਾ ਗੱਲ ਕਰਦਾ ਹੈ ਤੇ ਗੱਲ ਕਰਦੇ ਹੋਏ ਕੰਮ ਰੁਕੇ ਨਾ। ਯਾਰ ਮੈਨੂੰ ਇੱਕ ਗੱਲ ਫਿਰ ਸਮਝ ਨਹੀਂ ਆਈ ਹਾਂ ਤੂੰ ਉੱਥੇ ਅਗਰ ਕਿਚਨ ਕਰੂੰਗਾ ਹਾਂ ਉਹਦੇ ਵਿੱਚ ਹੀ ਤੂੰ ਬਾਰੀ ਦਿਖਾਤੀ ਉਹ ਬੰਦ ਹੋ ਜਾਣੀ ਆ ਉਹ ਛੋਟੀ ਹੋ ਜਾਣੀ ਬਾਰੀ 2-2.5 ਫੁੱਟ ਦੀ ਹੈ ਉਹ ਛੋਟਾ ਜਿਹਾ ਕਰ ਦੇਣਾ ਜਗ੍ਹਾ ਹੈਗੀ ਤੇ ਕੋਲ ਉਹ ਯਾਰ ਟੈਨਸ਼ਨ ਨਾ ਲੈ ਜਦੋਂ ਇਹ ਹੁਣ ਤਿਆਰ ਹੋ ਗਿਆ ਨਾ ਹਰ ਚੀਜ਼ ਦਾ ਭੁਲੇਖਾ ਨਿਕਲ ਜਾਣਾ ਵਾ ਹਰ ਬੰਦੇ ਦਾ। ਮੈਂ ਨਾ ਸੁਣ ਲਾ ਅਕਸਰ ਹੁਣ ਮੈਨੂੰ
ਉਹਨਾਂ ਕਹਾ ਭਾਈ ਜੀ ਉਹ ਜਿਹੜਾ ਸੀੜੀ ਚਾੜਦੀ ਹੈ ਮੱਕੀ ਲਾ ਕੇ ਕਿੱਥੋਂ ਚੜਿਆ ਕਰੋਗੇ ਉੱਤੇ, ਠੀਕ ਆ ਸਹੀ ਗੱਲ ਤੇ ਮੈਂ ਉੱਤੇ ਮੱਕੀ ਰੱਖਣੀ, ਬੰਦਾ ਪੁੱਛੋ ਤੈਨੂੰ ਕਹਿੰਦਾ ਕਿ ਮੱਕੀ ਰੱਖਦਾ ਬੰਦਾ ਲੈ ਕਿਉਂ ਰੱਖਦਾ ਹੈ? ਜਦੋਂ ਇੱਥੇ ਭਾਈ ਸਾਡੇ ਨਾ ਸੁਣ ਲਓ, ਇੱਧਰ ਆ ਜਾਓ, 1,30,000 40,000 50,000 ਰੁਪਇਆ ਠੇਕਾ ਪੈਲੀ ਦਾ, ਹਾਂ ਠੀਕ ਆ ਜੀ। ਹਾਂ 10 ਕਿੱਲੇ ਪੈਲੀ ਜੀ ਠੇਕੇ ਤੇ ਲੈਣੀ ਹੋਵੇ ਨਾ ਤੇ ਘੱਟੋ ਘੱਟ ਵੀ 13 ਲੱਖ ਰੁਪਇਆ ਹੋਣਾ ਜ਼ਰੂਰੀ ਆ, ਠੀਕ ਆ। ਉਹਨਾਂ 13 ਕਿੱਲਿਆਂ ਨੂੰ ਪਾਲਣ ਵਾਸਤੇ ਫਿਰ 13 ਲੱਖ ਹੋਣਾ ਚਾਹੀਦਾ, ਇਹਦਾ 13 ਲੱਖ ਹੋਣਾ 26 ਲੱਖ ਹੋਣਾ ਚਾਹੀਦਾ। ਤੇ ਜਦੋਂ ਰੱਬ ਨੇ ਮੈਨੂੰ 26 ਲੱਖ ਦੇਣਾ ਕਿ 4-5 ਲੱਖ ਉੱਤੇ ਦੇ ਨਹੀਂ ਸਕਦਾ, ਜਿਹਦੇ ਵਾਸਤੇ ਮੈਂ ਮੱਕੀ ਰੱਖਣ ਨੂੰ ਥਾਂ ਬਣਾਂਗਾ। ਹੁਣ ਮੈਂ ਦੱਸਾਂ ਯਾਰ ਸੁਣ ਲਾ, ਜਦੋਂ ਵੀ ਸੁਣ ਲਾ ਮੇਰੀ ਗੱਲ ਸੁਣ, ਹਰ ਬੰਦਾ ਆਪਣਾ ਮਾਈਂਡ ਸੈਟ ਆ। ਮੈਨੂੰ ਐਂ ਲੱਗਦਾ ਵਾ, ਮੈਂ ਰੱਬ ਤੇ ਯਕੀਨ ਇਹਨਾਂ ਕਰਦਾ ਵਾਂ ਕਿ ਜਦੋਂ ਰੱਬ ਨੇ ਮੈਨੂੰ ਕਹਿਤਾ ਨਾ ਕਿ ਰੱਬ ਨੇ 30 ਲੱਖ ਕਿਤੋਂ ਦੇਣਾ ਹੈ ਤੇ ਰੱਬ ਨੇ 5 ਉੱਤੇ ਹੋਰ ਦੇ ਦੇਣਾ ਹੈ। ਉਹਦਾ ਮਸਲਾ ਨਹੀਂ ਹੁੰਦਾ, ਉਹ ਤੇ ਬੰਦਾ ਤੁਹਾਡੇ ਤੇ ਬਾਹਰ ਵੀ ਰੱਖ ਲੈਂਦਾ, ਹਾਂ ਠੀਕ ਹੈ ਨਾ, ਉਹਦਾ ਮਸਲਾ ਨਹੀਂ ਹੁੰਦਾ। ਪਰ ਇੱਕ ਹੁੰਦਾ ਹੈਗਾ ਆਪਾਂ ਹੈਗੇ ਜ਼ਿਮੀਦਾਰ, ਆਪਾਂ ਹੈਗੇ ਤਾਂ ਜ਼ਿਮੀਦਾਰ, ਪਹਿਲੇ ਚੱਲਣਾ ਅੱਗੇ ਜ਼ਿਮੀਦਾਰ ਆ, ਠੀਕ ਹੈ। ਠੀਕ ਆ। ਬਾਕੀ ਸਹੀ ਆ, ਅੰਦਰੋਂ ਚੜ ਜਾਣੀ ਜਦੋਂ ਇੱਥੋਂ ਆ ਚਾ- ਲੈ ਹੈਲੋ। ਜਦੋਂ ਇੱਥੇ ਲੈ ਕੇ ਆ ਕੇ ਇੱਥੇ ਨਾ ਜਾਊਗੀ। ਇੱਕ ਹੋਰ ਸੁਣ ਲਾ, ਹੈਲੋ, ਜੇ ਮੈਂ ਉੱਤੇ ਹੀ ਕੁਛ ਨਾ ਰੱਖਣਾ ਹੋਵੇ, ਉੱਤੇ ਮੈਂ ਵਿਹੜੇ ਨਾ ਬਣਾਉਣਾ ਹੋਵੇ, ਫਿਰ ਨਾ ਯਾਰ ਉੱਤੇ ਮੈਂ ਕੋਠੇ ਬਣਾਉਣੇ ਹੋਣ ਤੇ ਫਿਰ ਉਹਨਾਂ ਦੇ ਉੱਤੇ ਬਣਾ ਲਈ, ਗੱਲ ਆ ਉਹਨਾਂ ਦੇ ਉੱਤੇ ਬਣਾ ਲਈ। ਮੱਕੀ ਚਾੜਨੀ ਆ, ਮੱਕੀ ਚਾੜਨੀ ਆ, ਮੁੱਕਦੀ ਗੱਲ ਇਹ ਆ। ਨਹੀਂ ਚਾੜਨੀ ਚਾਹੀਦੀ, ਉਹਦੇ ਵਾਸਤੇ ਵੀ ਹੱਲ ਰੱਬ ਨੇ ਦਿੱਤਾ ਹੋਇਆ ਵਾ, ਕੱਢ ਲਾਂਗੇ, ਰੌਲਾ ਕੋਈ ਨਹੀਂ ਹੈਗਾ। ਜਦੋਂ ਰੱਬ ਨੇ 30-35 ਲੱਖ ਦਾ ਜ਼ਿਮੀਦਾਰਾ ਦੇ ਦੇਣਾ ਨਾ, ਉਹਦੇ ਰੱਬ ਨੇ 5-10 ਲੱਖ ਉੱਤੇ ਦੇ ਦੇਣਾ ਵਾ, ਐਡਾ ਉਹਦੇ ਖਜ਼ਾਨੇ 'ਚ ਕਮੀ ਨਹੀਂ ਹੈਗੀ। ਹਾਂ, ਇਸ ਕਰਕੇ ਸੋਚ ਵੱਡੀ ਰੱਖੋ, ਕਿਉਂ ਚਾਚਾ? ਹਾਂ, ਚਾਚਾ ਤਾਂ ਲੱਗਾ ਹੋਇਆ ਦੇ ਮਾਰ 4.5, ਉਹਨਾਂ ਨੇ ਨਾ ਛੋਟੀਆਂ ਛੋਟੀਆਂ ਡਿਕਰੀਆਂ ਕਰਦੀਆਂ, ਪਿੱਠੂ ਗਰਮ ਨਹੀਂ ਖੇਡਣਾ ਚਾਚਾ। ਇਹ ਕਲਮ ਕੱਟ ਕੇ ਲਾਈ ਆ ਪੱਟੀ। ਅੱਛਾ, ਚਾਚਾ ਚਾਚੀ ਦੀ ਆਣੇ ਵੀ ਲੈ ਗਿਆ, ਆਪਦੀ ਬਣਵਾਈ ਨਹੀਂ ਇਹਨੇ। ਆ ਜੋਤ ਨਾ ਨਾ ਮਗਰੋਂ ਉਹ ਖਾਣ ਪਾ ਲਿਆ ਤੇ ਛੁੱਟਦੀ ਬੱਤੇ ਮੰਗੀ ਚਲੋ ਲੋ ਜੀ, ਹਾਰਸ ਨੇ ਸਰੀਆ ਘਾਲਤਾ, ਕੱਲ ਦਾ ਤੁਰਿਆ ਹੋਇਆ ਸਰੀਆ, ਪਤਾ ਨਹੀਂ ਆਪ ਤੁਰਿਆ ਸੀ ਕਿ ਬਾਈ ਲੈ ਕੇ ਆਇਆ। ਬਾਈ ਕੱਲ ਵੀ ਗਿਆ ਤੇ ਅੱਜ ਵੀ, ਕਿਉਂ ਚਾਚਾ ਜੀ? ਅੱਜ ਵੀ ਇੱਕ ਫਾਸ ਮਲਕ ਦੀ ਘਰ ਨੇ ਪੈ ਜਾਣੀ ਹੈ, ਸਾਡੇ ਸੁੱਟ ਦਿਆ ਕਰ ਤੂੰ ਵੀ, ਪੈਰ ਥੱਲਾ ਹੱਥ ਨਾ ਰੱਖਿਆ ਕਰ ਬਹੁਤਾ। ਲੋ ਜੀ ਸਰੀਆ ਆ ਗਿਆ ਵਾ, ਸੱਟਿੰਗ ਲੱਗ ਗਈ ਸੀ ਦੋਹਾਂ ਪਾਸੇ, ਉੱਤੇ ਵੀ ਤੇ ਉਧਰ ਵੀ, ਤੇ ਹੁਣ ਓਕੇ ਰਿਪੋਰਟ ਹੋ ਗਈ ਹੈ। ਐਂਬਰ ਡਰ ਗਈ ਹੂੰ, ਆ ਤਾਰ ਵੀ ਆ ਗਈ ਆ। ਇਹ ਬਹਿਸ਼ਤੀ ਤਾਰ ਆ ਕਿ ਜਿਸ਼ਤੀ ਤਾਰ ਆ? ਛਾਪਰ ਲੈ ਉਹਨੇ ਜਾ ਕੇ, ਅੱਬੂ ਗਿਆ ਹੁਣ ਮੋਟਰਸਾਈਕਲ ਲੈਣ, ਲੈ ਕੇ ਯਾਰ ਚਾਚਾ, ਚਾਚਾ ਲੈ ਉਹਨੇ ਸਾਹ ਵੀ ਲੈ ਲਿਆ ਕਰ ਯਾਰ। ਆ ਕਿਤਨੇ ਦਾ ਆਇਆ? ਇਹ ਜਿਤਨੇ ਦਾ ਮਰਜ਼ੀ ਹੈ, ਆਪਣਾ ਨਹੀਂ ਹੈ, ਨਹੀਂ ਲੈਣਾ ਇਹ ਦੀ ਲਾ ਲਾ ਫਿਰ ਜਾ ਕੇ ਕਹਿੰਦੀ ਡੇਪਿਆ ਰਾਜ ਕਿਤੇ 12-14 ਦਾ ਵਾ। ਕਿੰਨੇ ਕਿਤੇ ਬਾਈ ਇਹ 22,000 ਜੀ ਹੈ ਇਹ ਫੁੱਲ ਸਾਈਜ਼ ਉਹ ਦਫਾ ਕਰ, ਆਪਾਂ ਨਲਕਾ ਲਵਾਵਾਂਗੇ, ਨਲਕਾ ਲਵਾਵਾਂਗੇ ਆਪਾਂ, ਆ ਜਾ। ਲਓ ਜੀ ਮਾਸ਼ਾਅੱਲਾ, ਇੱਥੋਂ ਤੱਕ ਲੱਗ ਗਿਆ ਤੇ ਪੱਥਰ ਦਾ ਥੋੜਾ ਜਿਹਾ ਚੈੱਕ ਕਰ ਲਓ, ਸ਼ਾਈਨਿੰਗ ਸ਼ੂਇਨਿੰਗ ਜੀ ਸਹੀ ਆ। ਵਾਹ ਚਾਚਾ, ਚਾਚਾ ਇਹ ਤਾਂ ਲਗਾ ਗਿਆ ਕਿ ਮੈਂ ਕਿਹਾ ਇਹ ਤਾਂ ਹੋ ਗਿਆ ਪੌੜੀ, ਸਰੀਆ ਆਪਣਾ ਆ ਗਿਆ, ਹੁਣ ਆਪਾਂ ਪੌੜੀ ਦੇ ਦੁਆਲੇ ਹੀ ਆ। ਉਹ ਪਰਲਾ ਨਹੀਂ ਲਾਉਣਾ, ਇਹ ਤਾਂ 6 ਲੈਣਾ ਤੇ ਲੱਗ ਜਾਣੇ ਟਾਈਮ ਨਾਲ। ਚਲੋ ਸਹੀ ਆ, ਮਤਲਬ ਉਹ ਅੰਦਰ ਬਾਅਦ ਚ ਲਾਵਾਂਗੇ, ਪਹਿਲਾਂ ਪੌੜੀ ਨੂੰ 1-2 ਦਿਨ ਲੱਗਣੇ, 1-2 ਦਿਨ ਲੱਗ ਜਾਣੇ ਪੌੜੀ ਨੂੰ ਵੀ ਆਪਣੇ, ਹਨਾ। ਲਓ ਜੀ ਠੇਕੇਦਾਰ ਆ ਗਿਆ, ਠੇਕੇਦਾਰ ਸਾਹਿਬ ਨੇ ਵੱਖਰੀ ਧੂੜ ਕੱਢੀ ਆ। ਠੇਕੇਦਾਰ ਦੇ ਨਾਲ ਦਾ ਵੀ ਭੱਜ ਜਾਂਦਾ, ਠੇਕੇਦਾਰ ਵੀ ਭੱਜ ਜਾਂਦਾ। ਠੇਕੇਦਾਰ ਨੇ ਯਾਸੀਨ ਰੱਖਿਆ ਵਾ, ਯਾਸੀਨ ਦੇ ਰੌਲੇ ਨਹੀਂ ਮੁੱਕਦੇ। ਇਹਦਾ ਕਰੋ ਯਾਰ, ਕੋਸ਼ਿਸ਼ ਕਰੇ ਕੋਈ ਭੇਜੋ ਯਾਰ ਕਿਤੇ ਮੁਲਕ ਦੇ ਵਿੱਚ ਯਾਸੀਨ ਨੂੰ ਤੇ ਮਿਰਜ਼ੇ ਨੂੰ, ਇਹਦਾ ਬੈਲੈਂਸ ਨਹੀਂ ਪੂਰਾ ਹੁੰਦਾ। ਮਿਰਜ਼ੇ ਦਾ ਤੁਹਾਡੇ ਕੋਲੇ ਬੈਲੈਂਸ ਵਾਲੇ ਫੀਤੇ ਫੂਤੇ ਹੈਗਾ, ਤੁਸੀਂ ਨਹੀਂ ਕਰ ਸਕੇ, ਹੋਰ ਮੁਲਕ ਵਾਲੇ ਨੇ ਕਰ ਦੇਣਾ। ਨਹੀਂ, ਤੇਰਾ ਮਕਸਦ ਕੀ ਸੀ ਸਾਡੇ ਮੁੰਡੇ ਦੀ ਵੀਡੀਓ ਬਣਾਉਣ ਦਾ? ਮੁੰਡੇ ਨੇ ਆਪ ਆਖਿਆ ਸੀ, ਨਹੀਂ ਸਾਡਾ ਮੁੰਡਾ ਨਹੀਂ ਲੱਭਣ ਡਿਆ, ਤੇ ਕੋ ਮੁੰਡਾ ਲੈਣਾ ਹੀ ਮੈਂ। ਮੁੰਡੇ ਨੂੰ ਲੱਭਣ ਗਈਆਂ ਹੋਈਆਂ ਟੀਮਾਂ, ਮੁੰਡਾ ਆਪ ਹਰਾਮੀ ਲੱਭਦਾ ਹੀ ਨਹੀਂ, ਉਹ ਟੀਮਾਂ ਨੂੰ ਵੇਖ ਲੋਕ ਜਾਂਦੇ। ਚਲੋ, ਤੇਰਾ ਮਕਸਦ ਕੀ ਸੀ ਸਾਨੂੰ ਚਾਹ ਪਿਆਉਣ ਦਾ? ਹੁਣ ਤੂੰ ਸਾਨੂੰ ਚਾਹ ਪਿਆਏਂਗਾ, ਤੂੰ ਸਾਨੂੰ ਸ਼ਾਮ ਨੂੰ ਪਿਆਏਂਗਾ। ਮੁੰਡਾ ਲੱਭੋਗੇ ਤੁਸੀਂ। ਓਏ ਐ ਹੱਥ 'ਚ ਡੱਬਾ ਫੜ ਲਿਆ, ਜਿੱਦਾਂ ਅੱਲਾ ਦੇ ਬੰਦੇ ਹੱਥ ਦੁਖਦੇ ਹੁੰਦੇ, ਉਹ ਭਾਂਡਾ ਫੜ, ਚਾਹ ਰੱਖ ਲਾ ਉੱਤੇ ਤੂੰ। ਅੱਜ ਬੇਬੇ ਗਈ ਆ ਸ਼ਹਿਰ ਨੂੰ, ਇੱਥੇ ਰੱਖ ਖੰਡ। ਬੇਬੇ ਗਈ ਸਾਡੀ ਅੱਜ ਸ਼ਹਿਰ ਨੂੰ,
ਤੇ ਯਾਸੀਨ ਨੂੰ ਚਾਹ ਦਾ ਕਹਿਤਾ ਚਾਚੇ ਨੇ ਤੇ ਅੱਲਾ ਰੱਖੇ ਖੈਰ ਜੇ ਇਹਨੂੰ ਸ਼ਾਮ ਤਾਈਂ ਲੱਭ ਜਵੇ ਤੇ ਚਾਹ ਰੱਖ ਲਾ ਉੱਤੇ ਮਿੰਟ ਮਾਰ ਲਾ ਪੁੱਤ ਚਾਹ ਬਣਾ ਲਾ ਤੇ ਸਰੀਆ ਘਟਣਾ ਹਾਂ ਸਾਰਾ ਦੇਜ ਕੀ ਧੋਲਾ ਮੜਾ ਹੱਥ ਵੀ ਧੋ ਲਵੀਂ ਏਦਾਂ ਹੀ ਨਾ ਪਕਾ ਲਈ ਹੱਥ ਲਿਬੜਿਆਂ ਨਾਲ ਹੀ ਆਹੋ ਪੂਰਾ ਸਚਾਰਾ ਹੋ ਜਾ ਸਿੱਖ ਲੈ ਚਾਚੇ ਤੋਂ ਸਚਾਰੀਆਂ ਗੱਲਾਂ ਹਾਂ ਚਾਚਾ ਆਪ ਕੁੱਕੜ ਬਣਾਉਂਦਾ ਬਸ ਇਹ ਆ ਵੀ ਮੈਨੂੰ ਆਵਾਜ਼ ਨਹੀਂ ਮਾਰਦਾ ਚਾਚਾ ਮੇਰੀ ਗੱਲ ਸੁਣ ਲਾ ਚਾਹ ਲਗਾ ਬਣਾਉਣ ਠੀਕ ਆ ਵੀਡੀਓ ਆਪਾਂ ਦੀ ਬਣਾ ਲੈਣੀ ਆ ਠੀਕ ਆ ਹੱਥ ਧੋਂਦਾ ਵਾ ਕਿ ਨਹੀਂ ਧੋਂਦਾ ਮੈਂ ਇਹ ਵੀ ਵੇਖ ਲੈਣਾ ਵਾ ਧੋਣ ਡਿਆ ਕਿ ਨਹੀਂ ਵੀਡੀਓ ਬਣਾ ਉੱਥੇ ਲੱਗੇ ਜਾ ਕੇ ਮੇਰੀ ਗੱਲ ਸੁਣ ਲਾ ਵੀਡੀਓ ਬਣਾ ਲਈ ਮੈਂ ਠੀਕ ਆ ਤੇ ਹੱਥ ਵੀ ਧੋ ਲਈ ਵੇਖ ਲੈ ਧੋਤੇ ਹੱਥ ਭਗਾ ਲਾ ਯਾਰ ਛੇਤੀ ਯਾਸੀ ਨਾ ਯਕੀਨ ਮੰਨ ਚਾਹ ਨੂੰ ਇੰਨਾ ਜੀ ਕਰੀ ਜਾਂਦਾ ਨਾ ਉਤੋਂ ਤੇਰੇ ਕੁਵਾਰੇ ਸੌਰੀ ਤੇਰੇ ਛੜੇ ਹੱਥਾਂ ਦੀ ਚਾਹ ਓ ਜੀ ਸਰੀਆ ਲਾਪੇ ਆ ਕੱਟਣ ਪੌੜੀ ਵਾਸਤੇ ਚਾਚਾ ਆਏ ਹਾਏ ਲੋ ਜੀ ਹਾਰਡ ਵਾਲਾ ਸਰੀਆ ਆਇਆ ਕਹਿੰਦਾ ਚਾਚੇ ਨੂੰ ਗਿਲੇ ਰਹਿੰਦਾ ਸਾਡੇ ਤੋਂ ਕਦੇ ਕੁਛ ਤੇ ਕਦੇ ਕੁਛ ਚਲੋ ਕੋਈ ਨਹੀਂ ਚਾਚਾ ਕਿੰਨੀਆਂ ਲੈਂਥਾਂ ਕੱਟਣੀਆਂ ਵਾ 7 ਆ ਸਾਰਾ ਹੀ ਕੱਟ ਦੇਣਾ ਕਿਉਂਕਿ 7 ਲੈਂਥਾਂ ਹੀ ਆਪਾਂ ਕੱਢੀਆਂ ਵਾ ਸਾਰੀਆਂ ਬਾਹਰ ਬਸ ਠੀਕ ਹੋ ਗਿਆ ਲਓ ਜੀ ਇਧਰ ਮਲਸਾ ਉਸਤਾਦ ਜੀ ਇਹ ਨਾ ਉਹਦੇ ਨਾਲ ਲਾ ਦਿਓ ਇਹ ਤੁਸੀਂ ਨਾ ਇੱਥੇ ਕੀ ਲਾ ਦਿਓ ਇਹਦੇ ਨਾਲ ਬਿਲਕੁਲ ਆ ਦੀਵਾਰ ਦੇ ਨਾ ਪੌੜੀ ਦੇ ਦਿਓ ਮੈਨੂੰ ਮਿਹਰਬਾਨੀ ਪੌੜੀ ਉਹ ਵੀ ਹੁਣ ਚਾਹੀਦੀ ਹੈ ਅੱਛਾ ਹੈ ਕਿਆ ਸੀ ਉਹ ਕਰਨੀ ਹੈ ਫਟਾ ਨਹੀਂ ਪਾਉਂਗਾ ਫਟਾ ਛੋਟਾ ਅੱਛਾ ਫੱਟਾ ਛੋਟਾ ਹੋ ਗਿਆ ਤਾਂ ਪੌੜੀ ਹੁਣ ਚਾਹੀਦੀ ਹੈ ਚਲੋ ਮੈਂ ਦੇ ਦਿੰਦਾ ਤੁਹਾਨੂੰ ਹਾਂ ਠੀਕ ਹੈ ਭਰ ਲੈਨੇ ਆ ਠੀਕ ਹੈ ਜੀ ਠੀਕ ਹੋ ਗਿਆ ਓਕੇ ਉੱਥੇ ਰੱਖ ਦਿਓ ਮਿਹਰਬਾਨੀ ਜਾ ਤੂੰ ਪੌੜੀ ਦੇ ਚਾਚੇ ਨੂੰ ਚਕਵਾ ਪੌੜੀ ਕੀ ਰੌਲਾ ਇਹਨੂੰ ਅੱਗੇ ਨਾ ਬਾਹਰ ਨਹੀਂ ਇਹਨੂੰ ਹੁਣ ਕੱਢੀ ਦਾ ਐਂਬਰ ਨੂੰ ਤੇ ਇਹ ਹੁਣ ਡਰਾਮੇ ਸ਼ੁਰੂ ਕਰਤੀ ਹੈ ਕੋਈ ਰੌਲਾ ਨਹੀਂ ਕੜਿਆਲਾ ਦੇ ਕੇ ਤੇ ਇਹਨੂੰ ਗੇੜੇ ਤੇ ਲਾ ਦਿੰਨੇ ਆ ਜੇਡੀ ਔਰ ਤੇ ਹੈ ਬਈ ਐਂਬਰ ਕੁਛ ਨਹੀਂ ਹੈਗਾ ਬਸ ਠੀਕ ਹੈ ਓਏ ਇਧਰੋਂ ਦਬਾ ਯਾਸੀਨਾ ਇੱਥੇ ਪੈਰ ਦੇ ਉੱਤੇ ਟੁੱਟ ਜਾਣਾ ਇਹਨੂੰ ਸਮਝਾਉਣਾ ਬੜਾ ਔਖਾ ਵਾ ਮੱਝ ਨੂੰ ਸਮਝਾਉਣਾ ਤੇ ਤੈਨੂੰ ਸਮਝਾਉਣਾ ਇੱਕ ਗੱਲ ਆ ਮਾਝੇ ਸਮਝ ਜਾਂਦੀ ਆ ਖੈਰ ਹੋਵੇ ਚਾਚਾ ਜੀ ਚਾਹ ਆ ਗਈ ਹੈ ਟੀ ਬ੍ਰੇਕ ਫੜੀ ਨਹੀਂ ਇੱਕ ਕੱਪ ਲੈ ਲਾ ਬਸ ਬਾਕੀ ਬਾਹਰ ਲੈ ਜਾਣਾ ਪੈਣਾ ਮੈਨੂੰ ਬਸ ਲਓ ਜੀ ਆ ਜਾਓ ਸ਼ੇਕ ਲਾ ਯਾਸੀ ਨਾ ਫੜ ਲਾ ਉਹਨਾਂ ਦੀ ਚਾਹ ਫੜਾਇਆ ਆ ਭਾਈ ਜਦੋਂ ਤੂੰ ਇਦਾਂ ਕੰਮ ਕਰਦਾ ਨਾ ਹਾਂ ਸਾਡੀ ਖਿਦਮਤ ਕਰਦਾ ਤੂੰ ਹਾਂ ਉਦੋਂ ਕੀ ਹੁੰਦਾ ਉਦੋਂ ਯਾਸੀਨ ਨੂੰ ਦੁੱਖ ਹੁੰਦਾ ਸਾਨੂੰ ਚਾਹ ਚਸਕਾ ਕਰਾਉਂਦੀ ਉਦੋਂ ਚਾਹ ਚਸਕਾ ਨਹੀਂ ਕਰਾਉਂਦੀ ਇਹ ਹੁਣ ਇਹ ਨਾ ਕਮੀ ਵੀ ਮੇਰੇ ਹੱਥਾਂ ਦੀਆਂ ਸਰ ਤੇਰੇ ਹੱਥਾਂ ਦਾ ਜ਼ਾਇਕਾ ਤਾਂ ਵਾ ਤੂੰ ਭਾਂਡੇ ਧੋਤੇ ਸੀ ਹਾਏ 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 ਆਏ ਹਾਏ ਨਹੀਂ ਤੂੰ ਹੀ ਆਹੇ ਕਰਦਾ ਬਾਕੀ ਤੇ ਸਾਰੇ ਥੁੱਕਦੇ ਫਿਰਦੇ ਆ ਤੈਨੂੰ ਅਜੇ ਯਾਦ ਆ ਤੈਨੂੰ ਭੁੱਲ ਗਿਆ ਮੈਨੂੰ ਚੇਤਾ ਵੀ ਭੁੱਲ ਗਿਆ ਵੀ ਭਾਂਡੇ ਮੈਂ ਹੀ ਧੋਤੇ ਸੀ ਅੱਲਾ ਮਾਫ ਕਰੇ ਕਿਹੜੇ ਭਾਂਡੇ ਪਾਏ ਚਾਹ ਵਾਲੇ ਸਹੀ ਤੋਂ ਤੇ ਪਤਾ ਨਹੀਂ ਪੀ ਕੇ ਵੇਖ ਲਓ ਅੱਛਾ ਇਹਦੀ ਕੜਾਈ ਤੇ ਬਾਅਦ ਚਾਹ ਤੇ ਵੀ ਸਾਡੇ ਹੱਥਾਂ ਦਾ ਸਵਾਦ ਤੈਨੂੰ ਕਿਤੇ ਨਹੀਂ ਲੱਭਣਾ ਸਹੀ ਗੱਲ ਹੈ ਪੂਰਾ ਪਾਕਿਸਤਾਨ ਫੇਰ ਲੈ ਤੁਸੀਂ ਮੈਂ ਕਿਹਾ ਚਾਚਾ ਕਹਿੰਦਾ ਵੀ ਹੱਥਾਂ ਦਾ ਸਵਾਦ ਨਹੀਂ ਮਿਲਣਾ ਇਹ ਡੋਲ ਦੇਣੀ ਇਹਨਾਂ ਨੇ ਫਿਰ ਤੁਸੀਂ ਵੇਖਣਾ ਵੀ ਸਵਾਦ ਰਹਿ ਗਿਆ ਜਿੱਥੇ ਰੱਖੀ ਆ ਸਰੀਆ ਲੱਗ ਗਿਆ ਤੇ ਚਾਹ ਹੁਣ ਨਹੀਂ ਬਸ ਆ ਹੁਣੇ ਹੀ ਪੀ ਲੈਣੀ ਆ ਪੀ ਚੱਟੂ ਚੱਕ ਯਾਰ ਮਾਫ ਕਰਾਈ ਇਹਨੇ ਪੀ ਲਈ ਆ ਨਹੀਂ ਪੀਣੀ ਅਸੀਂ ਭਾਈ ਐਡਾ ਮੰਗ ਕਿਲੋ ਦਾ ਚੱਕ ਪੀਂਦਾ ਚਲ ਕੋਈ ਨਹੀਂ ਚੰਗੀ ਗੱਲ ਆ ਘੱਟ ਚਾਹ ਪੀਂਦਾ ਬਹੁਤੀ ਚਾਹ ਚੰਗੀ ਨਹੀਂ ਨਿਆਣਾ ਹੈਗਾ ਰੰਗ ਕਾਲਾ ਹੋ ਜਾਂਦਾ ਕਿਲੋ ਅੱਛਾ ਇਹਦੇ ਅੱਬੇ ਦਾ ਨਹੀਂ ਅੱਜ ਤੱਕ ਹੋਇਆ ਤੇ ਇਹਦਾ ਕੀ ਹੋਣਾ ਜੀ ਸਰੀਆ ਕੱਟ ਕੇ ਤੇ ਆ ਗਿਆ ਘਰੇ ਤੇ ਚੌਰੀ ਸਾਹਿਬ ਚਾਚਾ ਕਿੱਥੇ ਤੇ ਪਹੁੰਚੇ ਆ ਬਸ ਯਾਰ ਲੱਗ ਗਏ ਆ ਪੂਛ ਰਹਿ ਗਈ ਆ ਬਸ ਹੈ ਹਾਥੀ ਲੰਘ ਗਿਆ ਤੇ ਪੂਛ ਰਹਿ ਗਈ ਹੈ ਲੋ ਜੀ ਅੱਲਾ ਰੱਖੇ ਖੈਰ ਆ ਰਹਿ ਗਏ ਆ ਟੋਟਾ ਜਿਹਾ ਤੇ ਬਸ ਮੁੱਕੇ ਦੀ ਰਿਪੋਰਟ ਹੋ ਜਾਣੀ ਫਿਰ ਹੈ ਲੋ ਜੀ ਲੱਗ ਗਿਆ ਸਾਰਾ ਹੀ ਅੱਲਾ ਰੱਖੇ ਖੈਰ ਤੇ ਚਾਚਾ ਇੱਧਰ ਕੀ ਕੀਤਾ ਜੀ ਇਧਰ ਆ ਬਾਰਡਰ ਲਾਤਾ ਇੱਕ ਸਾਈਡ ਦਾ ਬਸ ਨਹੀਂ ਤਾਂ ਉਹ ਸਰੀਆ ਕੱਟਣ ਲੱਗ ਪਿਆ ਫਿਰ ਪੀਸ ਕੱਟ ਕੇ ਦਿੱਤੇ ਮੈਂ ਇੱਧਰ ਵੀ ਤੇ ਯਾਰ ਇੱਕ ਤਾਂ ਠੇਕੇਦਾਰ ਨੂੰ ਕੰਮ ਬੜਿਆ ਬੰਦਾ ਕੋਈ ਹੋਰ ਦਿਓ ਠੇਕੇਦਾਰੀ ਵਾਸਤੇ ਆ ਜਾਓ ਹੁਣ ਕੀ ਕਰਨਾ ਵਾ ਸਰੀਆ ਲਿਆਓ ਚੱਕ ਕੇ ਇੱਥੇ ਅੱਛਾ ਇਹਨੂੰ ਪਾਈਏ ਬੈਂਡ ਕਰਕੇ ਬੈਂਡ ਕਰਕੇ ਪਾਈਏ ਤੇ ਅੱਲਾ ਦੀ ਸਪੋਰਟ ਤੇ ਫਿਰ ਉੱਤੇ ਚਾੜੀਏ ਹਾਂ ਆ ਕੱਲ ਦਾ ਵਿਚਾਰੇ ਮਿਰਜੇ ਨੇ ਸਟਵਾਈ ਤੁਸੀਂ ਬਜਰੀ ਤੇ ਰੇਤ ਕਿਸੇ ਕੰਮ ਨਾ ਆਈ ਵਿੱਚ ਇਹ ਕੱਲ ਫਿਰ ਸਰੀਆ ਲੱਭਾ ਸਰੀਆ ਆ ਗਿਆ ਹੁਣ ਤਾਂ ਵਾਧੂ ਆ ਚਾੜ ਪੌੜੀ ਜਿੱਥੋਂ ਤਾਈਂ ਚਾੜਨੀ ਆ ਹੋਣੀ ਆਇਆ ਕੱਲ ਸਾਰੀ ਸਪੀਡ ਮਾਰਨਾ ਮੈਂ ਤੈਨੂੰ ਦੱਸਾਂ ਜੇ ਅੱਜ ਪੌੜੀ ਨਾ ਚੜੀ ਤੇ ਮੈਂ ਤੈਨੂੰ ਚਾੜ ਦੇਣਾ ਗੱਡੀ ਪੌੜੀ ਚੜੀ ਪਈ ਆ ਇਹ ਅਸੀਂ ਵੀ ਉੱਤੇ ਚੜਨਾ ਹੈ ਨਾ ਹੈ ਛਾਪਰ ਆਇਆ ਪਿਆ ਅੱਗੇ ਦੱਸ ਕਿੱਥੇ ਆ ਹੈ ਛਾਪਰ ਆਇਆ ਪਿਆ
ਤੂੰ ਮੈਨੂੰ ਅੱਜ ਟੋਕ ਸਹੀ ਕਿਸੇ ਗੱਲ ਤੋਂ, ਤੂੰ ਕਹਿ ਸਹੀ ਵੀ ਫਲਾਣੀ ਸ਼ੈ ਨਹੀਂ ਆਈ। ਵੇਖ ਆਲਾ ਦੁਆਲਾ ਭਾਈ ਰੇਤਾ ਆਈ ਪਈ ਆ। ਚਾਚੇ ਨੂੰ ਕਿਹਾ ਆਲਾ ਦੁਆਲਾ ਵੇਖ, ਛਾਪਰ ਆ ਪਿਆ, ਅੱਗੇ ਦੱਸ। ਸਪੀਡ ਮਾਰ ਕੇ ਬਜਰੀ ਦੀਆਂ 3 ਰੇੜੀਆਂ ਦੇ ਉੱਤੇ ਹੋਰ ਛੱਡ ਦੇ। ਆ ਲੈ ਕਰਤਾ ਘਿਓ ਨੂੰ ਭਾਂਡਾ। ਆ 2 ਸਿਟੀਆਂ ਸੀ ਨਾ, 3 ਸਿਟੀਆਂ ਤੇ 3 ਦੇ ਉੱਤੇ ਹੋਰ ਪਾ ਲਾ। ਹਾਂ। ਤੇ ਚਾਚੇ ਨੇ ਮੈਂ ਹਿਸਾਬ ਲਾਇਆ 5-7 ਇਕੱਠੀਆਂ ਹੀ ਖੋਲਣੀਆਂ ਵਾ, ਉਹ ਜਿਹੜੀਆਂ ਇੱਕੋ ਵਾਰੀ ਜਾਨ ਕੱਢਣੀ ਮੇਰੀ। ਨਹੀਂ 3 ਪਾਉਣੀਆਂ। ਅੱਛਾ ਫੇਰ ਠੀਕ ਹੈ। ਚੱਲ ਵੀ ਜੱਟੂ ਯਾ ਅੱਲਾ ਤੇਰਾ ਆਸਰਾ ਤੇਰੀ ਖੈਰ। ਚੱਲ ਹਾਲੇ ਛਾਪਰ ਪਾਉਣਾ ਬੜਾ ਮਿਲਣਾ ਨਾ ਹੁਣ। ਉਹ ਛਾਪਰ ਮਾਰਨੀ ਨੇ ਸਰੀਆ ਕਰਾ ਨਾ ਤੁਰਿਆ ਆ ਤਾਂ ਕੀਆ ਨੇ ਨਾਲ ਚੜਦਾ ਜਾਣਾ ਕੋਈ ਪੱਕਦਾ ਹਾਂ ਐ ਕਰ ਇਦਾਂ ਲੋ ਜੀ ਲੋ ਡਨ ਹੋ ਗਿਆ ਚਾਚਾ। ਲੋ ਜੀ ਮਾਸ਼ਾਅੱਲਾ ਇੱਕ ਰੂਮ ਜਿਹੜਾ ਉਹ ਹੋ ਗਿਆ ਆਪਣਾ ਅੱਜ ਡਨ। ਮਾਰਬਲ ਪੂਰਾ ਲੱਗ ਗਿਆ ਇੱਕ ਰੂਮ 'ਚ। ਤੇ ਇੱਧਰ ਸਾਡਾ ਲੱਗਾ ਚਾਚਾ। ਉਹ ਰੌਲਾ ਕੀ ਤੈਨੂੰ ਹੈ ਬਈ? ਲੋ ਜੀ ਚਾਚਾ ਕਿੱਥੋਂ ਤੱਕ ਪਹੁੰਚਾਇਆ? ਕਿਥੋਂ ਦੇ ਪਹੁੰਚਾਤਾ ਵਾ? ਸਰੀਆ ਪਾਤਾ ਵਾ। ਲੋ ਜੀ ਛਾਪਰ ਵੀ ਲੱਗ ਗਿਆ ਤੇ ਲੱਗ ਗਿਆ ਸਰੀਆ ਵੀ। ਹੈ ਸਰੀਆ ਬੰਦੇ ਪਏ ਆ। ਸਰੀਆ ਵੱਜ ਜਾਣਾ ਤੇ ਆ ਪੈ ਗਿਆ ਸੁਬਾ। ਕਰ ਮਿਰਜ਼ਾ ਬੰਦ ਕਰ ਦੇ ਮੋਟਰ। ਕਿਉਂ ਚਾਚਾ? ਆ ਬਜਰੀ ਵਗੈਰਾ ਸੁਬਾ ਪੈਗੀ ਨਾ ਮਸਾਲਾ ਹੁਣ? ਨਹੀਂ ਜੀ ਨਹੀਂ ਪਾਉਣਾ ਵਾ ਅੱਜ ਪਾ ਕੇ ਜਾਣਾ? ਹਲ ਹਾਜੀ ਆਹ ਤਾਂ ਵਕਤ ਪਾ ਛੋੜਿਆ ਈ। ਕਹਿੰਦੇ ਅੱਜ ਭਰਨਾ ਹੈ। ਤੁਸੀਂ ਜੋ ਕਹਿੰਦੇ ਸੀ ਕਿ ਕੰਮ ਕੀ ਚਾਲ ਹੈ ਤੇ ਹੁਣ ਤੁਹਾਨੂੰ ਚਾਲ ਦੇ ਵਿਖਾਉਣੀ ਹੈ। ਅੱਛਾ ਸਾਨੂੰ ਚਾਲ ਵਿਖਾਉਣ ਲੱਗੇ ਹੁਣ ਤੁਸੀਂ ਹੈਂ? ਵਾਹ ਜੀ ਵਾਹ। ਲਓ ਜੀ ਅੱਜ ਆ ਭਰਨਗੇ ਲੜਕੇ ਖੈਰ ਸੁੱਖ। ਲਓ ਜੀ ਮਾਸ਼ਾਅੱਲਾ ਸ਼ਾਮ ਦਾ ਟਾਈਮ ਹੋ ਗਿਆ ਵਾ। ਸੂਰਜ ਉਹ ਚਲਾ ਗਿਆ ਵਾ। ਤੇ ਸ਼ਾਮ ਮਾਸ਼ਾਅੱਲਾ ਜਿਹੜੀ ਨਾ ਬਹੁਤ ਜ਼ਿਆਦਾ ਸੋਹਣੀ ਹੁੰਦੀ ਸ਼ਾਮ ਨੂੰ। ਮੈਂ ਆ ਦੇਖੋ ਮਾਸ਼ਾਅੱਲਾ ਸੂਰਜ ਦੀ ਜਿਹੜੀ ਲਾਲੀ ਹੈ ਨਾ ਇੰਨਾ ਜ਼ਿਆਦਾ ਸੋਹਣਾ ਲੱਗਦਾ। ਤੇ ਆ ਚੌਰੀ ਸਾਹਿਬ ਹੁਣੇ ਖਾਧੀ ਜਾਂਦੇ ਪੱਠੇ ਸਿੱਟੇ ਇਹਨਾਂ ਨੂੰ ਪੱਠੇ ਇੱਧਰ ਨਾ ਤਾਂ ਸਿੱਟ ਦਿੰਦੇ ਆ ਵੀ ਇਹ ਇੱਥੋਂ ਸ਼ਾਮ ਨੂੰ ਨਾ ਆ ਵੜ ਕੇ ਕੰਮ ਖਰਾਬ ਕਰ ਦਿੰਦੇ ਆ। ਹੁਣ ਤੇ ਮਾਸ਼ਾਅੱਲਾ ਵਾਵਾ ਇਹ ਆ ਵੀ ਲੂਸਣ ਹੋ ਗਿਆ, ਇਧਰੋਂ ਵੀ ਹੋ ਗਿਆ ਤੇ ਹੋ ਗਿਆ ਉਧਰੋਂ ਵੀ। ਆ ਰਹਿ ਗਿਆ ਰਾਤ ਨੂੰ ਕਬਾੜਾ ਕਰ ਦਿੰਦੇ ਇਧਰੋਂ। ਤੇ ਮੈਨੂੰ ਤੇ ਬਸ ਸ਼ਾਮ ਹੀ ਬਹੁਤੀ ਸੋਹਣੀ ਲੱਗ ਜਾਂਦੀ। ਤੇ ਮੈਂ ਕਹਿੰਦਾ ਵੀ ਤੁਹਾਨੂੰ ਵੀ ਸ਼ਾਮ ਵਿਖਾਉਂਦਾ ਰਵਾਂ। ਮਾਸ਼ਾਅੱਲਾ ਚੈੱਕ ਕਰੋ ਪਰਿੰਦੇ ਆਪਦੇ ਘਰਾਂ ਨੂੰ ਜਾਂਦੇ ਪਏ ਆ ਕਾਂ ਕੂ। ਤੇ ਇਧਰ ਬਾਕੀ ਵੀ ਸਾਰੇ ਉਹ ਬਾਹਰ ਫਿਰਦੇ ਪਏ। ਹੁਣ ਜੱਟੂ ਤੇ ਸੈਮ ਗਿਆ ਹੋਇਆ ਪੁੱਲ ਨੂੰ ਸਮੋਸੇ ਜੇ ਲੈਣ ਗਿਆ ਹੋਇਆ ਬਾਈ ਹੁਣੇ ਵਾਸਤੇ। ਤੇ ਉਹ ਲੱਗੇ ਹੋਏ ਆ ਜੀ ਪੌੜੀ ਨੂੰ ਸ਼ਟਰਿੰਗ ਹੋ ਗਈ ਆ। ਤੇ ਨਾਲ ਉਹ ਜਿਹੜਾ ਹੁਣ ਸਰੀਆ ਬੰਨ੍ਹਦੇ ਪਏ ਆ। ਤੇ ਸਰੀਆ ਵੀ ਅੱਜ ਆ ਗਿਆ ਪਲੱਸ ਉਹ ਵੀ ਹੋ ਗਿਆ, ਪੱਥਰ ਵੀ ਲੱਗ ਗਿਆ ਇੱਕ ਅੰਦਰ। ਉਸ ਤੋਂ ਬਾਅਦ ਪੌੜੀ ਦੀ ਜਿਹੜੀ ਆ ਸਰੀਆ ਸੁਰੀਆ ਬੁੰਤਰ ਵੀ ਹੋਣ ਲੱਗ ਪਈ ਆ। ਨਾਲ ਹੀ ਫਿਰ ਇਹਨਾਂ ਨੇ ਲਾ ਰੱਖੇ ਖੈਰ ਅੱਜ ਬੰਨ੍ਹ ਦੇਣਾ ਵਾ ਉਹਨੂੰ ਕੀ ਕਹਿੰਦੇ ਆ ਸੀਮੈਂਟ ਵੀ ਪਾ ਦੇਣਾ ਉੱਤੇ। ਬਾਕੀ ਰੱਖੇ ਅੱਲਾ ਖੈਰ। ਤੇ ਅੱਜ ਦੇ ਵਲੌਗ 'ਚ ਦਿਓ ਇਜਾਜ਼ਤ। ਆਪਾਂ ਮਿਲਦੇ ਹੁਣ ਸਵੇਰੇ ਇੱਕ ਨਵੇਂ ਵਲੌਗ 'ਚ ਇੱਕ ਨਵੇਂ ਦਿਨ 'ਚ। ਤੇ ਬਹੁਤ ਸਾਰਾ ਧਿਆਨ ਰੱਖਣਾ, ਖਿਆਲ ਰੱਖਣਾ ਵਾ। ਦੁਆਵਾਂ ਲਾਜ਼ਮੀ ਯਾਦ ਰੱਖਣਾ। ਤੁਹਾਡੀਆਂ ਦੁਆਵਾਂ ਦੀ ਬਹੁਤ ਲੋੜ ਆ। ਮੈਂ ਹਮੇਸ਼ਾ ਇੱਕ ਗੱਲ ਬੋਲਦਾ ਹਾਂ ਕਿ ਤੁਹਾਡੀਆਂ ਦੁਆਵਾਂ ਦੇ ਸਿਰ ਤੇ ਮਾਂ ਦੀਆਂ ਦੁਆਵਾਂ, ਰੱਬ ਦੇ ਆਸਰੇ ਤੇ ਤੁਹਾਡੀਆਂ ਦੁਆਵਾਂ, ਇਹਨਾਂ ਸਾਰੀਆਂ ਦੇ ਕਰਕੇ ਹੀ ਆਪਾਂ ਇੱਥੋਂ ਤੱਕ ਪਹੁੰਚੇ। ਤਾਂ ਅਲਹਮਦੁਲਿਲਾ ਬਹੁਤ ਸ਼ੁਕਰ ਆ ਰੱਬ ਦਾ। ਸੋ ਜਿੰਨਾ ਸ਼ੁਕਰ ਕਰੋ ਉਨਾ ਹੀ ਥੋੜਾ ਵਾ। ਤੇ ਬਸ ਦੁਆ ਲਾਜ਼ਮੀ ਕਰਦੇ ਰਿਹਾ ਕਰੋ। ਜਿੰਨੀਆਂ ਮੇਰੀਆਂ ਮਾਵਾਂ ਭੈਣਾਂ ਭਰਾ ਸਾਰੇ ਜਿੰਨੇ ਵੇਖਦੇ ਆ ਉਹ ਲਾਜ਼ਮੀ ਦੁਆ ਕਰਿਆ ਕਰੋ ਮੇਰੇ ਵਾਸਤੇ। ਤੇ ਦੁਆਵਾਂ ਦੀ ਬਹੁਤ ਜ਼ਿਆਦਾ ਲੋੜ ਆ। ਬਾਕੀ ਚੀਜ਼ਾਂ ਜ਼ਿੰਦਗੀ ਦੇ ਵਿੱਚ ਆਉਂਦੀਆਂ ਜਾਂਦੀਆਂ ਰਹਿੰਦੀਆਂ, ਪੈਸਾ ਧੇਲਾ ਇਹ ਸਾਰੀਆਂ ਚੀਜ਼ਾਂ ਆਰਜ਼ੀ ਆ। ਦੁਆ ਜਿਹੜੀ ਆ ਉਹਨੇ ਹੀ ਤੁਹਾਨੂੰ ਤਾਰਨਾ। ਸੋ ਬਹੁਤ ਬੰਦਿਆਂ ਕੋਲ ਬੜਾ ਬੜਾ ਪੈਸਾ ਹੁੰਦਾ, ਦੌਲਤ ਹੁੰਦੀ ਆ, ਮਾਲ ਹੁੰਦਾ, ਲੇਕਿਨ ਉਹਨਾਂ ਦੇ ਮਗਰ ਦੁਆ ਨਹੀਂ ਹੁੰਦੀ। ਤੇ ਜਿਨ੍ਹਾਂ ਦੇ ਮਗਰ ਦੁਆ ਹੁੰਦੀ ਆ ਤੇ ਉਹ ਮੈਂ ਕਹਿੰਦਾ ਵੀ ਕੱਖਾਂ ਤੇ ਵੀ ਤਰ ਜਾਂਦੇ ਆ। ਸੋ ਬਸ ਜੀ ਦੁਆਵਾਂ ਦੀ ਬਹੁਤ ਲੋੜ ਆ। ਹਮੇਸ਼ਾ ਮੈਂ ਇੱਕੋ ਗੱਲ ਬੋਲਦਾ ਹੁੰਦਾ ਜਦੋਂ ਵੀ ਵਲੌਗ ਐਂਡ ਕਰਦਾ ਕਿ ਦੁਆ ਲਾਜ਼ਮੀ ਕਰਿਆ ਕਰੋ। ਸੋ ਪਲੀਜ਼ ਜਿਹੜੇ ਬੰਦੇ ਵੇਖਣ ਦੇ ਆ ਲਾਜ਼ਮੀ ਦੁਆ ਕਰਿਓ ਕਿ ਸੋਹਣਾ ਸੋਹਣਾ ਕੰਮ ਤੇ ਛੇਤੀ ਛੇਤੀ ਨਿਬੜ ਜਾਵੇ। ਆਪਾਂ ਇਸ ਕੰਮ ਤੋਂ ਸੁਰਖਰੂ ਹੋ ਕੇ ਕਿਸੇ ਅਗਲੇ ਪਾਸੇ ਵਧੀਆ ਜ਼ਿੰਦਗੀ ਦਾ ਇੱਕ ਨਵਾਂ ਆਗਾਜ਼ ਕਰੀਏ, ਇੱਕ ਨਵੀਂ ਜ਼ਿੰਦਗੀ ਦੇ ਵਿੱਚ ਪੈਰ ਰੱਖੀਏ। ਸੋ ਬਹੁਤ ਸਾਰਾ ਧਿਆਨ ਰੱਖਣਾ, ਖਿਆਲ ਰੱਖਣਾ। ਦਿਓ ਇਜਾਜ਼ਤਾਂ ਹੁਣ ਤੇ ਦੁਆਵਾਂ 'ਚ ਫਿਰ ਯਾਦ ਰੱਖਣਾ। ਰੱਬ ਰੱਖਾ।